ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ। ਮੈਂ ਅਮਰਵੀਰ ਸਿੰਘ ਅੱਜ 16 ਅਪ੍ਰੈਲ 2020 3 ਵਿਸਾਖ ਨਾਨਕਸ਼ਾਹੀ ਸੰਮਤ 552 ਦੇ ਦਿਨ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਬੀਤੀ ਕੱਲ ਦੀਆਂ ਜਿਹੜੀਆਂ ਡਿਵੈਲਪਮੈਂਟਸ ਹੈਗੀਆਂ ਨੇ 24 ਘੰਟੇ ਦੇ ਵਿੱਚ ਜੋ ਹੋਇਆ, ਖਾਸ ਤੌਰ ਤੇ ਕੋਵਿਡ-19 ਦਾ ਜਿਹੜਾ ਪ੍ਰਕੋਪ ਇਸ ਵਕਤ ਮਹਾਮਾਰੀ ਚੱਲ ਰਹੀ ਹੈ, ਇਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀ ਸਥਿਤੀ ਬਣੀ ਹੋਈ ਹੈ, ਇਸ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ। ਨਾਲ ਜਿਹੜੀਆਂ ਹੋਰ ਸਿਆਸਤ ਦੇ ਨਾਲ ਰਿਲੇਟਡ ਜਿਹੜੀਆਂ ਡਿਵੈਲਪਮੈਂਟਸ ਹੈਗੀਆਂ ਨੇ ਉਹਦੇ ਤੇ ਵੀ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ। ਖਾਲਿਸਤਾਨ ਅਫੇਅਰਸ ਸੈਂਟਰ ਡਾਕਟਰ ਅਪਰਜੀਤ ਸਿੰਘ ਦੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੀ ਜਿਹੜੀ ਡਿਵੈਲਪਮੈਂਟਸ ਹੈਗੀਆਂ ਨੇ, ਜਿੱਥੇ ਇੱਕ ਪਾਸੇ ਕੋਵਿਡ-19 ਦੇ ਨਾਲ ਜਿਹੜੀ ਦੁਨੀਆ ਜੂਝ ਰਹੀ ਹੈ, ਇਹਨੂੰ ਕੰਟਰੋਲ ਕਰਨ ਦੇ ਵਿੱਚ, ਇਹਦਾ ਹੱਲ ਲੱਭਣ ਦੇ ਵਿੱਚ ਜਿੱਥੇ ਇੱਕ ਪਾਸੇ ਡਾਕਟਰੀ ਸਾਰਾ ਅਮਲਾ ਫੈਲਾ ਲੱਗਿਆ ਹੋਇਆ, ਉੱਥੇ ਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਟੈਕਨੀਸ਼ੀਅਨਸ ਹੈਗੇ ਆ ਜਾਂ ਸਾਇੰਟਿਸਟ ਹੈਗੇ ਆ, ਉਹ ਵੀ ਇਸ ਦੇ ਉੱਪਰ ਜਿੱਥੇ ਲੱਗੇ ਹੋਏ ਆ, ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਉੱਥੇ ਜਿਹੜਾ ਇਹਦਾ ਕਹਿਰ ਹੈ ਉਹ ਵੀ ਨਿਰੰਤਰ ਜਾਰੀ ਹੈ। ਜਿੱਥੇ ਇੱਕ ਪਾਸੇ ਅਮਰੀਕਾ ਦੇ ਵਿੱਚ 30,000 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਨੇ ਉਹ ਹੋ ਚੁੱਕੀਆਂ ਨੇ ਤੇ 22 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਅਨਐਮਪਲੋਇਮੈਂਟ ਦੇ ਲਈ ਫਾਈਲ ਕੀਤਾ, ਬੇਰੁਜ਼ਗਾਰ ਹੋ ਚੁੱਕੇ ਆ। 22 ਮਿਲੀਅਨ ਤੋਂ ਜ਼ਿਆਦਾ ਲੋਕ ਅਮਰੀਕਾ ਦੇ ਵਿੱਚ ਪਿਛਲੇ ਜੇ 1 ਮਹੀਨੇ ਦਾ ਟਾਈਮ ਪੀਰੀਅਡ ਦੇਖਣਾ ਹੋਵੇ ਤੇ ਉੱਥੇ ਜਦੋਂ ਸਿਆਸਤ ਦੀ ਗੱਲ ਹੁੰਦੀ ਹੈ ਤੇ ਪ੍ਰਧਾਨ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ, ਉਹ ਕਿਵੇਂ ਜਿੱਥੇ ਚੀਨ ਨੂੰ, ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਕਿਵੇਂ ਉਹਨਾਂ ਨੇ ਅੱਖਾਂ ਦਿਖਾਈਆਂ ਨੇ, ਇਸ ਦਾ ਅਸੀਂ ਜ਼ਿਕਰ ਕੀਤਾ। ਤੇ ਹੁਣ ਉਹ ਦੂਜੇ ਪਾਸੇ ਗੱਲ ਕਹਿ ਰਹੇ ਆ ਵੀ ਜਿਹੜੀ ਪੀਕ ਹੈਗੀ ਹੈ ਇਸ ਵਾਇਰਸ ਦੀ ਉਹ ਲੰਘ ਚੁੱਕੀ ਹੈ ਤੇ ਹੁਣ ਅਮਰੀਕਾ ਨੂੰ ਅਸੀਂ ਵਾਪਸ ਖੋਲਣ ਦੀ ਰਾਹ ਦੇ ਉੱਤੇ ਵਿਚਾਰ ਕਰ ਰਹੇ ਹਾਂ। ਹਾਲਾਂਕਿ ਦੂਜੇ ਪਾਸੇ ਨੂੰ ਕੰਟਰਡਿਕਟ ਕਰਨ ਦੀਆਂ ਵੀ ਜਿਹੜੀਆਂ ਗੱਲਾਂ ਨੇ ਉਹ ਆ ਰਹੀਆਂ ਨੇ, ਪਰ ਓਵਰਆਲ ਕਿਵੇਂ ਦੇਖ ਰਹੇ ਹੋ ਜਿਹੜੀ ਬੀਤੇ 24 ਘੰਟਿਆਂ ਦੀ ਸਥਿਤੀ ਹੈ ਇੱਥੇ ਅਮਰੀਕਾ ਦੇ ਵਿੱਚ ਵੀ ਤੇ ਓਵਰਆਲ ਜਦੋਂ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ? ਦੇਖੋ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਦੁਨੀਆ ਭਰ ਦੇ ਵਿੱਚ ਕੋਰੋਨਾ ਦੀ ਲੜਾਈ 'ਚ ਜਿਹੜੇ ਸਾਡੇ ਵੀਰ ਭੈਣਾਂ ਫਰੰਟ ਦੇ ਉੱਤੇ ਲੜ ਰਹੇ ਨੇ, ਉਹਨਾਂ ਦੇ ਵਿੱਚ ਮੈਡੀਕਲ ਸਟਾਫ ਜਿਨ੍ਹਾਂ 'ਚ ਡਾਕਟਰਸ, ਨਰਸਿਸ, ਲੈਬ ਟੈਕਨੀਸ਼ੀਅਨਸ, ਉਹਨਾਂ ਦੇ ਸਫਾਈ ਕਰਮਚਾਰੀ, ਕ੍ਰੀਮੇਸ਼ਨ ਗਰਾਊਂਡਸ ਔਰ ਗ੍ਰੇਵ ਯਾਰਡ ਦੇ ਵਿੱਚ ਦਿਨ ਰਾਤ ਡੈਡ ਬੋਡੀਜ਼ ਨੂੰ ਜਿਹੜਾ ਉਹਨਾਂ ਦੀ ਬਰੀਅਲ ਜਾਂ ਕ੍ਰੀਮੇਸ਼ਨ ਕਰਨ ਦੇ ਵਿੱਚ ਲੱਗੇ ਹੋਏ, ਐਮਰਜੈਂਸੀ ਸਰਵਿਸਿਜ਼ ਜਿਹੜੇ ਕਿ ਥਾਂ ਥਾਈਂ ਐਸੈਂਸ਼ੀਅਲ ਕਮੋਡਿਟੀਜ਼ ਵੀ ਪਹੁੰਚਾ ਰਹੇ ਨੇ ਔਰ ਉਹਦੇ 'ਚ ਸਰਵ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਹੀ, ਔਰ ਟਰੱਕਰਸ, ਇਹ ਸਾਰੇ ਉਹਨਾਂ ਨੂੰ ਅਸੀਂ ਆਪਣੀ ਅਰਦਾਸ ਦੇ ਵਿੱਚ, ਆਪਣੀ ਦੁਆ ਦੇ ਵਿੱਚ ਲਿਆਂਦੇ ਹਾਂ, ਕਿਉਂਕਿ ਇਸ ਸਾਰੀ ਟ੍ਰੈਜਡੀ ਨੇ ਜਿੱਥੇ ਇਹ ਇੱਕ ਵਾਰ ਫਿਰ ਸਾਨੂੰ ਰਿਮਾਈਂਡ ਕਰਵਾਇਆ ਕਿ ਅਸੀਂ ਕੁੱਲ ਦੁਨੀਆ ਦੇ ਵਿੱਚ ਇੱਕ ਇਨਸਾਨੀ ਬਰਾਦਰੀ ਹੈ, ਇਨਸਾਨੀ ਜਿਹੜੀ ਹੈ ਸਾਡੀ ਹੋਂਦ ਹੈ, ਔਰ ਬਹੁਤ ਕੁਝ ਸਾਡਾ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ। ਵੈਸੇ ਤਾਂ ਜਦੋਂ ਇਹ ਗਲੋਬਲਾਈਜੇਸ਼ਨ ਜਾਂ ਦੁਨੀਆ ਦੇ ਵਿੱਚ ਇਹ ਗਲੋਬਲ ਵਿਲੇਜ ਵਾਲੀ ਗੱਲ ਨਹੀਂ ਵੀ ਆਈ ਸੀ, ਤਾਂ ਵੀ ਲਗਭਗ 3.5 ਸਦੀਆਂ ਪਹਿਲਾਂ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ, ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਵੋ। ਇਹ ਤਾਂ ਉਹ ਜ਼ਮਾਨਾ ਸੀ ਜਦੋਂ ਕਿ ਯੂਰਪ ਦੇ ਵਿੱਚ ਵੀ ਐਲੀਟ ਕਲਾਸ, ਹਾਈ ਕਲਾਸ, ਲੋ ਕਲਾਸ, ਸਾਡੇ ਖਿੱਤੇ ਦੇ ਵਿੱਚ ਜਾਤ ਪਾਤੀ ਸਿਸਟਮ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਔਰ ਅਫਰੀਕਾ ਤੋਂ ਲੈ ਕੇ ਅਮਰੀਕਾ ਤੱਕ ਜਿਹੜੀ ਸਲੇਵਰੀ, ਜਿਸ ਦੇ ਵਿੱਚ ਗੁਲਾਮੀ ਔਰ ਕਿਵੇਂ ਰੇਸਿਜ਼ਮ, ਇਹ ਸਾਰਾ ਜਿਹੜਾ ਇਹ ਬਦਤਰ ਫਾਰਮ ਦੇ ਵਿੱਚ ਸੀ। ਪਰ ਇਹ ਰਿਮਾਈਂਡਰ ਸੀ ਔਰ ਇਹੀ ਸਪਿਰਿਚੁਅਲ ਮੈਸੇਜ ਬਾਕੀ ਦੀਨ ਔਰ ਬਾਕੀ ਸਕੂਲਸ ਆਫ ਰਿਲੀਜੀਅਸ ਥਾਟਸ ਨੇ ਵੀ ਦਿੱਤਾ ਹੈ। ਪਰ ਬਦਕਿਸਮਤੀ ਨਾਲ ਜਿਹੜਾ ਇਨਸਾਨ ਰੱਬ ਦਾ ਸਭ ਤੋਂ ਪਿਆਰਾ ਜਿਹੜਾ ਕ੍ਰੀਏਟ ਕੀਤਾ ਹੋਇਆ, ਉਸ ਦਾ ਜਿਹੜਾ ਉਹ ਕਲਾਕਾਰੀ ਹੈ, ਉਸ ਨੇ ਬਹੁਤ ਵਾਰ ਰੱਬ ਨਾਲੋਂ ਜ਼ਿਆਦਾ ਸ਼ੈਤਾਨ ਵੱਲ ਆਪਣਾ ਧਿਆਨ ਜ਼ਿਆਦਾ ਧਰਿਆ। ਨਤੀਜੇ ਦੇ ਤੌਰ ਤੇ ਸਮੇਂ-ਸਮੇਂ ਜਦੋਂ ਅਸੀਂ 7-8 ਹਜ਼ਾਰ ਸਾਲ ਦਾ ਇਨਸਾਨੀ ਇਤਿਹਾਸ ਦੇਖਦੇ ਹਾਂ ਕਿ ਕੁਦਰਤੀ ਵਬਾਵਾਂ, ਭਾਵੇਂ ਉਹ ਅਰਥਕੁਏਕਸ ਹੋਣ, ਫਲੱਡਸ ਹੋਣ ਜਾਂ ਮੈਨ ਕ੍ਰੀਏਟਡ ਜਿਵੇਂ ਵਾਰਸ ਹੋਣ, ਜਿਹੜੀਆਂ ਈਗੋ ਦੇ ਥੱਲੇ ਨੇ,
ਉਹ ਸਾਰੀਆਂ ਕਈ ਵਾਰ ਲੈਸਨ ਬਣਨੀਆਂ ਚਾਹੀਦੀਆਂ ਨੇ, ਲੇਕਿਨ ਬਹੁਤ ਵਾਰ ਇਹ ਹੁੰਦਾ ਹੈ ਕਿ ਉਹ ਜਦੋਂ ਉਸ ਸਮੇਂ ਦੇ ਵਿੱਚ ਅਸੀਂ ਹੁੰਦੇ ਹਾਂ ਉਦੋਂ ਅਸੀਂ ਆਪਣੇ ਖਾਲਕ ਨੂੰ, ਕ੍ਰੀਏਟਰ ਨੂੰ ਯਾਦ ਵੀ ਕਰਦੇ ਹਾਂ, ਕਈ ਵਾਰ ਤੋਬਾ ਵੀ ਕਰਦੇ ਹਾਂ, ਲੇਕਿਨ ਜਿਉਂ ਹੀ ਵਾਪਸ ਵਰਤਾਰਾ ਸ਼ੁਰੂ ਹੁੰਦਾ ਤੇ ਫਿਰ ਉਹ ਜਿਹੀ ਲਾਈਫ ਸਟਾਈਲ, ਉਹ ਜਿਹੀ ਜੀਵਨ ਜਾਚ ਸ਼ੁਰੂ ਹੋ ਜਾਂਦੀ ਹੈ। ਔਰ ਅਕਸਰ ਜਦੋਂ ਮੈਂ ਇਸ ਐਪੀਡੈਮਿਕ ਜਾਂ ਪੈਂਡੇਮਿਕ ਜਾਂ ਮਹਾਮਾਰੀ ਦਾ ਜ਼ਿਕਰ ਕਰਦਾ ਤੇ 1918 ਤੋਂ 1920 ਤੱਕ ਆਈ ਉਹ ਸਪੈਨਿਸ਼ ਵਾਇਰਸ, ਜਿਹਨੇ ਦੁਨੀਆ ਦੇ ਵਿੱਚ 5 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਸਫਾਇਆ ਕੀਤਾ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਸਾਡੇ ਖਿੱਤੇ ਦੇ ਵਿੱਚ, ਸਾਡੇ ਸਬ ਕੰਟੀਨੈਂਟ ਦੇ ਵਿੱਚ ਮਾਰੇ ਗਏ ਸੀ। ਫਸਟ ਵਰਲਡ ਵਾਰ ਦੇ ਫੌਜੀ ਉੱਥੇ ਲੈ ਕੇ ਗਏ, ਬੰਬਈ, ਮਦਰਾਸ, ਕਲਕੱਤਾ, ਔਰ ਫਿਰ ਅਗਲੇ ਵਰਿਆਂ ਦੇ ਵਿੱਚ ਜਿਹੜਾ ਉਹ ਅਗਲੇ 2 ਸਾਲ ਚ ਲਗਭਗ ਈਵਨ ਕੰਟਰੀ ਸਾਈਡ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਔਰ ਇਹ ਠੀਕ ਹੈ ਵੀ ਉਦੋਂ ਇੱਕ ਕਿਸਮ ਦੀ ਬੇਬਸੀ ਵੀ ਸੀ, ਕਿਉਂਕਿ ਸਾਇੰਸ ਦੀ ਰਿਸਰਚ ਅਜੇ ਨਾ ਤਾਂ ਉਸ ਲੈਵਲ ਦੇ ਉੱਤੇ ਕੋਈ ਬੈਕਟੀਰੀਆ ਵਾਇਰਸ ਦੀ ਖੋਜ ਸੀ, ਨਾ ਕੋਈ ਐਂਟੀਬਾਇਓਟਿਕ ਹੋਣ ਦੇ ਵਿੱਚ ਆਈ ਸੀ, ਨਾ ਕੋਈ ਪਛਾਣ ਸੀ। ਈਵਨ ਮਲੇਰੀਆ ਜਾਂ ਐਂਟੀਬਾਇਓਟਿਕ ਤੱਕ ਪਹੁੰਚਣ ਲਈ ਵੀ ਅਸੀਂ 1930 ਤੱਕ ਦੇਖਦੇ ਹਾਂ, ਇੰਤਜ਼ਾਰ ਦੀ ਗੱਲ ਸੀ। ਲੇਕਿਨ ਇਸ ਸਭ ਦੇ ਬਾਵਜੂਦ ਉਹੀ ਇਨਸਾਨੀ ਜੈਲਸੀਜ਼ ਵੀ ਕਾਇਮ ਰਹੀਆਂ, ਨੇਸ਼ਨਸ ਦਾ ਆਪਸੀ ਟਕਰਾਅ ਦੀ ਲਾਈਨ ਵੀ ਕਾਇਮ ਰਹੀ। ਔਰ ਅਸੀਂ ਦੇਖਦੇ ਹਾਂ ਕਿ ਇਸ ਮਹਾਮਾਰੀ ਦੇ ਖਤਮ ਹੋਣ ਦੇ 19 ਸਾਲ ਦੇ ਵਿੱਚ 1939 ਤੱਕ ਪਹੁੰਚਦੇ ਹਾਂ, ਫਿਰ ਸੈਕੰਡ ਵਰਲਡ ਵਾਰ ਹੁੰਦਾ ਹੈ, ਜਿਹੜਾ ਉਹੀ ਟਕਰਾਅ, ਉਹੀ ਜੰਗਾਂ ਦੁਨੀਆ ਦੇ ਹਰ ਖਿੱਤੇ, ਜਿਸ ਦੇ ਵਿੱਚ ਫਿਰ ਕਰੋੜਾਂ ਲੋਕ ਮਾਰੇ ਜਾਂਦੇ ਨੇ। ਸੋ ਮੈਂ ਸਮਝਦਾ ਵੀ ਹੁਣ ਜਦੋਂ ਛੋਟੀਆਂ ਵੀਡੀਓਜ਼ ਲੋਕਾਂ ਦੀਆਂ ਆ ਰਹੀਆਂ ਨੇ, ਕਿਉਂਕਿ ਅਮਰੀਕਾ ਜਿਹਨੇ ਸਭ ਤੋਂ ਜ਼ਿਆਦਾ ਇਸ ਪੀਰੀਅਡ ਦੇ ਵਿੱਚ ਤਰੱਕੀ ਵੀ ਕੀਤੀ, ਗਲੋਬਲ ਪਾਵਰ ਦੇ ਤੌਰ ਤੇ ਵੀ ਦੁਨੀਆ ਦੀ ਮਲਟੀ ਟ੍ਰਿਲੀਅਨ ਡਾਲਰ ਦੀ ਸਭ ਤੋਂ ਸਟਰੋਂਗ ਇਕਨੋਮੀ, ਔਰ ਜਦੋਂ ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਕਿਵੇਂ ਸੁਸਾਈਡ ਹੌਟਲਾਈਨਸ ਜਿਹੜੀਆਂ ਨੇ ਉਹ ਭਰੀਆਂ ਹੋਈਆਂ ਨੇ ਕਾਲਾਂ ਦੇ ਨਾਲ, ਔਰ ਛੋਟੀਆਂ ਵੀਡੀਓਜ਼ ਜਿਹੜੇ ਈਵਨ ਚੰਗੇ ਜੌਬਸ ਤੇ ਨੇ, ਕਿਉਂਕਿ ਜੌਬਸ ਉਹਨਾਂ ਦੀਆਂ ਜਾਂਦੀਆਂ ਲੱਗੀਆਂ, ਉਹ ਰੋ ਰਹੇ ਨੇ, ਕੋਈ ਜਿਹੜੇ ਨੇ ਉਹ ਬਿਲਕੁਲ ਆਪਣੇ ਆਪ ਨੂੰ ਡੈਸਪਰੇਟ ਦੱਸ ਰਹੇ ਨੇ ਵੀ ਅਸੀਂ ਕੀ ਕਰਾਂਗੇ। ਔਰ ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ ਗਲਤ ਨਹੀਂ ਹੈ ਕਿ ਵੀ ਜੇ ਅਸੀਂ ਇਸ ਲੋਕਡਾਊਨ ਨੂੰ ਜਿਹੜਾ ਉਹ ਨਹੀਂ ਖੋਲਦੇ ਤੇ ਫਿਰ ਜਿਹੜੀ ਆ ਆਲਰੇਡੀ ਅੰਦਰ ਰਿਹਾ ਵੀ ਇੱਕ ਮੌਤ ਹੈ। ਇਹ ਇੱਕ ਬੜੀ ਅਹਿਮ ਸਟੇਟਮੈਂਟ ਹੈ, ਕਿਉਂਕਿ ਜਿਸ ਕਿਸਮ ਦਾ ਹਾਲ ਅਸੀਂ ਕੱਲ ਵੀ ਮੈਂਸ਼ਨ ਕੀਤਾ ਸੀ ਕਿ ਚਾਈਲਡ ਅਬਿਊਜ਼ ਹੋਏ, ਡੋਮੈਸਟਿਕ ਵਾਇਲੈਂਸ ਹੋਏ, ਇਹ ਸਾਰੇ ਵੀ ਜਿਹੜੇ ਨੇ ਤੇਜ਼ੀ ਦੇ ਨਾਲ ਫੈਲ ਰਹੇ ਨੇ। ਔਰ 2 ਮਿਲੀਅਨ ਤੋਂ ਜ਼ਿਆਦਾ ਗਨਸ ਜਿਹੜੀਆਂ ਨੇ ਇਸ ਪੀਰੀਅਡ 3-4 ਹਫ਼ਤੇ ਦੇ ਪੀਰੀਅਡ ਦੇ ਵਿੱਚ ਖਰੀਦੀਆਂ ਗਈਆਂ। ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ 22 ਮਿਲੀਅਨ ਲੋਕਾਂ ਨੇ, ਜਿਹੜਾ 2 ਕਰੋੜ 20 ਲੱਖ ਗਿਣਤੀ ਬਣਦੀ ਹੈ, ਅਨਐਮਪਲੋਇਮੈਂਟ ਦੇ ਲਈ ਅਪਲਾਈ ਕੀਤਾ। ਔਰ ਇਸ ਸਾਰੇ ਦੇ ਨਾਲ ਜਿਹੜਾ ਕੁੱਲ ਮਿਲਾ ਕੇ ਜਿਹੜੀ ਇਕਨੋਮੀ ਦੀ ਇੱਕ ਤਾਂ ਰਿਸੈਸ਼ਨ ਨੂੰ, ਹੁਣ ਗ੍ਰੇਟ ਡਿਪਰੈਸ਼ਨ ਜਿਹੜੀ 1930 ਚ ਅਮਰੀਕਾ ਚ ਆਈ, ਉਹਦੇ ਨਾਲ ਵੀ ਕੰਪੇਅਰ ਕੀਤਾ ਜਾ ਰਿਹਾ ਹੈ। ਕੱਲ ਮੈਂ 1-2 ਐਕਸਪਰਟਸ ਦਾ ਵਿਊ ਦੇਖ ਰਿਹਾ ਸੀ ਕਿ 2008 ਦੇ ਵਿੱਚ ਵੀ ਇੱਕ ਦੁਨੀਆ ਦੇ ਵਿੱਚ ਰਿਸੈਸ਼ਨ ਆਈ ਸੀ, ਕਿਉਂਕਿ ਬਹੁਤ ਹਾਈਪ ਕ੍ਰੀਏਟ ਕੀਤੀ ਹੋਈ ਸੀ, ਇਕਨੋਮੀ ਚ ਮਾਰਕੀਟਸ ਥੱਲੇ ਡਿੱਗੀਆਂ ਸੀ, ਪਰ ਉਹਦੇ ਚ ਫਿਰ ਵੀ ਕੋਈ ਦੁਨੀਆ ਕਲੋਜ਼ ਨਹੀਂ ਸੀ ਹੋ ਗਈ, ਬੰਦ ਨਹੀਂ ਸੀ ਹੋ ਗਈ, ਕੋਈ 에ਅਰਲਾਈਨ ਸਫਰ ਨਹੀਂ ਸੀ ਕੀਤੀਆਂ, ਕੋਈ ਹੋਟਲਿੰਗ ਇੰਡਸਟਰੀ ਨਹੀਂ ਸੀ ਸਫਰ ਕੀਤੀ, ਬੈਂਕਰਪਸੀਜ਼ ਫਾਈਲ ਹੋਈਆਂ ਵਕਤ ਪਾ ਕੇ, ਓਵਰਹੀਟਡ ਇਕਨੋਮੀ ਭਾਵੇਂ ਸਲੋ ਡਾਊਨ ਹੋਈ, ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਸਾਲਵੇਜ ਕਰਨ ਵਾਲੇ ਪੈਕੇਜ ਦਿੱਤੇ ਗਏ, ਆਟੋ ਇੰਡਸਟਰੀ ਵੀ ਵਾਪਸ ਖੜੀ ਹੋਈ, ਦੂਸਰੀਆਂ ਇੰਡਸਟਰੀਜ਼ ਵੀ ਵਾਪਸ ਖੜੀਆਂ ਹੋਈਆਂ। ਪਰ ਹੁਣ ਜਿਹੜਾ ਹੈ ਕੋਈ ਵੀ ਸੈਕਟਰ ਐਸਾ ਨਹੀਂ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕੋ ਹਾਂ ਇਹ ਜ਼ਰੂਰ ਹੈ ਕਿ ਘਰ ਬੈਠੇ ਆ ਸ਼ਾਪਿੰਗ ਦੇ ਥੱਲੇ ਅਸੀਂ ਦੇਖ ਰਹੇ ਹਾਂ ਕਿ ਐਮਾਜ਼ੋਨ ਦੇ ਹਵਾਲੇ ਨਾਲ ਸੀ ਕਿ ਪਤਾ ਨਹੀਂ ਉਹਨੇ ਕਿੰਨੇ 17 ਬਿਲੀਅਨ ਡਾਲਰ ਇਸ ਪੀਰੀਅਡ ਦੇ ਵਿੱਚ ਅਰਨ ਕੀਤੇ ਨੇ, ਜਾਂ 1-2 ਹੋਰ ਅਦਾਰਿਆਂ ਦੇ ਹਵਾਲੇ ਨਾਲ ਸੀ। ਲੇਕਿਨ 500 ਤੋਂ ਜ਼ਿਆਦਾ ਜਿਹੜੇ ਦੁਨੀਆ ਦੇ ਰਿਚੈਸਟ ਲੋਕ ਵੀ ਸੀ, ਜਿਹੜੇ ਅਕਸਰ ਡਿਪਰੈਸ਼ਨ ਜਾਂ ਰਿਸੈਸ਼ਨ ਜਾਂ ਦੂਸਰੇ ਪੀਰੀਅਡ ਦੇ ਵਿੱਚ ਹੋਰ ਅਮੀਰ ਹੁੰਦੇ ਰਹੇ, ਉਹਨਾਂ ਦੀ ਵੀ ਵੈਲਥ ਜਿਹੜੀ ਹੈ ਕਿਸੇ ਦੀ 4 ਬਿਲੀਅਨ ਡਾਲਰ ਉੱਡ ਗਈ, ਕਿਸੇ ਦੀ ਹੋਰ ਉੱਡ ਗਈ। ਸ਼ੇਅਰ ਬਾਜ਼ਾਰ ਜਾਂ ਦੂਜਿਆਂ ਦਾ ਤਾਂ ਕਹਿਣਾ ਹੀ ਕੀ ਹੈ, ਜਿਹਦੇ ਚ ਕਾਮਨ ਐਵਰੇਜ ਮਿਡਲ ਕਲਾਸ ਲੋਕ ਵੀ ਜਿਹੜੇ ਕਿ ਇਹ ਸਮਝਦੇ ਨੇ ਕਿ ਭਾਈ ਜੇ ਬੈਂਕਾਂ ਦੇ ਵਿੱਚ 2-2.5% ਹੀ ਇੰਟਰਸਟ ਰੇਟ ਮਿਲਦਾ, ਉਹ ਵੀ ਕਈ ਬੈਂਕ ਨਹੀਂ ਦਿੰਦੇ, ਚਲੋ ਸ਼ੇਅਰ ਬਾਜ਼ਾਰ ਚ ਲਾ ਦਿਓ
ਤਾਂ ਕਿ ਜਦੋਂ ਤੱਕ ਅਸੀਂ ਹੋਵਾਂਗੇ ਉਹ ਮਲਟੀਪਲਾਈ, ਉਹ ਤਾਂ ਬਿਲਕੁਲ ਹੀ ਜਿਹੜੇ ਨੇ ਉਹਨਾਂ ਨੂੰ ਵੀ ਆਪਣਾ ਬੁਢਾਪਾ ਜਾਂ ਦੂਸਰੇ ਨਜ਼ਰ ਆ ਰਹੇ ਨੇ ਕਿ ਜਿਹੜਾ ਕਿਵੇਂ ਅਸੀਂ ਇਸ ਸਾਰੇ ਨੂੰ ਹੈਂਡਲ ਕਰਾਂਗੇ। ਔਰ ਇਸ ਸਾਰੇ ਚੋਂ ਜਦੋਂ ਅਸੀਂ ਗਨਸ ਦੀ ਗੱਲ ਕੀਤੀ, ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਇਹ ਫੂਡ ਰਾਈਟਿੰਗ ਲਈ ਜਾਂ ਦੂਜੇ ਲਈ ਹੈ, ਪਰ ਮੈਂ ਇਹ ਦੇਖ ਰਿਹਾ ਕਿ ਜਿੱਥੇ ਗਲੋਬਲਾਈਜੇਸ਼ਨ ਦੀ ਗੱਲ ਟੁੱਟ ਰਹੀ ਹੈ, ਉੱਥੇ ਕਿਵੇਂ ਨੈਸ਼ਨਲਿਜ਼ਮ ਤਾਂ ਵਾਪਸ ਆ ਹੀ ਰਿਹਾ ਹੈ, ਪਰ ਈਵਨ ਫੈਡਰਲਿਜ਼ਮ ਨੂੰ ਵੀ ਕਿਵੇਂ ਜਿਹੜਾ ਉਹ ਸੈਟਬੈਕ ਲੱਗ ਰਿਹਾ। ਕੱਲ ਮਿਸ਼ੀਗਨ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੀ ਇਕੱਠੇ ਹੋਣ ਦੀਆਂ ਪਾਬੰਦੀਆਂ ਨੇ ਉਹਨਾਂ ਨੂੰ ਤੋੜ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ, ਕਿਉਂਕਿ ਉਹਨਾਂ ਨੇ ਗਵਰਨਰ ਨੇ ਸਟੇ ਐਟ ਹੋਮ ਆਰਡਰ ਜਿਹੜੇ ਮਿਸ਼ੀਗਨ ਦੇ ਗਵਰਨਰ ਨੇ ਵੀ ਕੀਤੇ ਹੋਏ ਨੇ, ਔਰ ਉਹ ਚੌਂਕ ਦੇ ਵਿੱਚ ਇਕੱਠੇ ਹੋਏ, ਔਰ ਜਿੱਥੇ ਉਹਨਾਂ ਦੇ ਕੋਲ ਝੰਡੇ ਸੀ ਉੱਥੇ ਅਮਰੀਕਨ ਫਲੈਗ ਤੋਂ ਇਲਾਵਾ ਜਿਹੜਾ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਕੋਲ ਸੀ ਉਹ ਕਨਫੈਡਰੇਸ਼ਨ ਫਲੈਗ ਸੀ, ਜਿਹੜਾ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਸਿਵਲ ਵਾਰ ਹੋਈ ਹੈ ਕਿਵੇਂ ਆਪੋ ਆਪਣੀ ਇੰਡੀਪੈਂਡੈਂਸ ਦੇ ਲਈ ਜਿਹੜਾ ਉਹ ਲੜ ਰਹੇ ਸੀ, ਔਰ ਉਹ ਜਿਹੜੇ ਨੇ ਉਹ ਅੱਡ ਫਲੈਗ ਦੇ ਥੱਲੇ ਲੜ ਰਹੇ ਸੀ। ਸੋ ਇਹ ਜੇ ਤੁਸੀਂ ਇਹਨੂੰ ਦੋਨਾਂ ਨੂੰ ਮਿਲਾ ਕੇ ਦੇਖੋ ਕਿ ਇਹ ਜਿਹੜੀਆਂ ਟੈਂਡੈਂਸੀਜ਼ ਨੇ ਇੰਡੀਪੈਂਡੈਂਸ ਦੇ ਨਾਂ ਥੱਲੇ, ਫੈਡਰਲ ਤੋਂ ਲਿਬਰੇਟ ਹੋਣ ਦੀ ਗੱਲ ਦੇ ਨਾਂ ਥੱਲੇ, ਔਰ ਉਸ ਕਿਸਮ ਦੇ ਝੰਡੇ, ਔਰ ਫਿਰ 2 ਮਿਲੀਅਨ ਤੋਂ ਜ਼ਿਆਦਾ ਗਨਸ, ਆਲਰੇਡੀ ਕਿੰਨੇ ਮਿਲੀਅਨ ਐਗਜ਼ਿਸਟ ਕਰਦੀਆਂ ਨੇ, ਪਰ ਇਹ 3 ਹਫ਼ਤੇ ਦੀ ਸੇਲ ਹੈ, ਫਿਰ ਅਸੀਂ ਦੇਖ ਸਕਦੇ ਹਾਂ ਕਿ ਇਹ ਕਿਸ ਪਾਸੇ ਵੱਲ ਜਾ ਰਿਹਾ ਹੈ। ਇਹੀ ਰੁਝਾਨ ਅਸੀਂ ਜਿਹੜੀ ਰੈਸਟਲੈਸਨੈਸ ਹੈ, ਲੋਕਾਂ ਜਿਹੜੇ ਘਰਾਂ 'ਚ ਤਾੜੇ ਹੋਏ ਨੇ, ਆਈਸੋਲੇਸ਼ਨ, ਬੰਬੇ ਦੀ ਅਸੀਂ ਗੱਲ ਕੀਤੀ ਸੀ ਕਿ ਬਾਂਦਰਾ ਸਟੇਸ਼ਨ ਤੇ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋ ਗਏ, ਔਰ ਇਹ ਰੁਝਾਨ ਆਉਣ ਵਾਲੇ ਦਿਨਾਂ 'ਚ ਹੋਰ ਥਾਵਾਂ ਤੇ ਵੀ ਦੇਖਣ 'ਚ ਆਏਗਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੋਲਿਊਸ਼ਨ ਇਸ ਦਾ ਘੱਟੋ ਘੱਟ ਆਈਸੋਲੇਸ਼ਨ ਤਾਂ ਹੈ, ਉਹਨੂੰ ਸਪਰੈਡ ਤੋਂ ਰੋਕਣ ਲਈ। ਪਰ ਇੱਕ ਗੱਲ ਜਿਵੇਂ ਭਾਰਤ ਦੇ ਹਵਾਲੇ ਨਾਲ ਵੀ ਹੋ ਰਹੀ ਹੈ, ਔਰ ਵਰਲਡ ਐਕਸਪਰਟ ਵੀ ਕਹਿ ਰਹੇ ਨੇ ਕਿ ਭਾਈ ਗੱਲ ਆਈਸੋਲੇਸ਼ਨ ਤੋਂ ਬਾਅਦ ਉਹ ਤਾਂ ਸਪਰੈਡ ਨੂੰ ਰੋਕਣ ਲਈ ਜ਼ਰੂਰੀ ਹੈ, ਪਰ ਮੋਸਟ ਇੰਪੋਰਟੈਂਟ ਹੈ ਟੈਸਟਿੰਗ, ਕਿ ਵੱਧ ਤੋਂ ਵੱਧ ਤੁਸੀਂ ਟੈਸਟ ਕਰੋ ਤਾਂ ਕਿ ਪਤਾ ਹੋਏ ਕਿ ਜਿਹੜੇ ਨੇ ਡਾਇਗਨੋਸਿਸ ਜਿਨ੍ਹਾਂ ਦਾ ਹੋ ਜਾਏਗਾ, ਡਾਇਗਨੋਸ ਹੋ ਜਾਣਗੇ, ਉਹ ਇਵੈਂਚੁਅਲੀ ਜਿਹੜੇ ਨੇ ਉਹਨਾਂ ਨੂੰ ਤੁਸੀਂ ਆਈਸੋਲੇਟ ਕਰੋ। ਬਾਕੀ ਜਿਵੇਂ ਹਰ ਥਾਂ ਕੋਈ ਥੋੜੀਆਂ ਬਹੁਤ ਯੂਨਿਟਸ ਖੋਲਣ ਦੀ ਲਾਈਨ ਹੈ, ਪਰ ਈਵਨ ਐਗਰੀਕਲਚਰ ਸੈਕਟਰ ਵੀ ਭਾਰਤ ਦੇ ਵਰਗੇ ਮੁਲਕ ਦੇ ਵਿੱਚ ਜਿੱਥੇ 70% ਲੋਕ ਉਹਨਾਂ ਦੀ ਆਰਥਿਕਤਾ ਜਾਂ ਉਹਨਾਂ ਦੀ ਹੋਂਦ ਐਗਰੀਕਲਚਰ ਖੇਤੀਬਾੜੀ ਨਾਲ ਜੁੜੀ ਹੋਈ ਹੈ। ਮੈਂ ਕੁਝ ਮੱਧ ਪ੍ਰਦੇਸ਼ ਔਰ ਬਿਹਾਰ ਦੇ ਵਿੱਚ ਦੇਖ ਰਿਹਾ ਸੀ ਕਿਉਂਕਿ ਹਾਰਵੈਸਟਿੰਗ ਸੀਜ਼ਨ ਹੈ ਕਿ ਈਵਨ ਇਹ ਧੱਕਾ ਕਰਨ ਵਾਲੀ ਯੂਨੀਫਾਰਮ ਦੇ ਵਿੱਚ ਗੁੰਡੇ ਪੁਲਿਸ ਉਹ ਖੇਤਾਂ ਦੇ ਵਿੱਚ ਜਾ ਕੇ ਜਿੱਥੇ ਤੁਹਾਨੂੰ ਨਜ਼ਰ ਆ ਰਿਹਾ ਕਿ ਸਿਰਫ 2-3 ਕਿਸਾਨ ਹੀ ਨੇ ਉਹ ਕਰ ਰਹੇ ਨੇ, ਲੇਡੀਜ਼ ਉਹਨਾਂ ਨੂੰ ਡੰਡੇ ਮਾਰ ਰਹੇ ਨੇ, ਉਹਨਾਂ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਨਾਲ ਧੱਕਾ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਸੋਸ਼ਲ ਡਿਸਆਰਡਰ ਵੀ ਹੈ, ਮੈਡੀਕਲ ਐਮਰਜੈਂਸੀ ਤਾਂ ਹੈ ਹੀ ਹੈ। ਫਿਰ ਈਵਨ ਜਿਸ ਅੰਦਾਜ਼ ਦੇ ਵਿੱਚ ਜਿਵੇਂ ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਬਿਲਿਟਲ ਕਰਨ ਦੀ ਲਾਈਨ ਅਮਰੀਕਨ ਪ੍ਰੈਜ਼ੀਡੈਂਟ ਦੀ ਦੇਖੀ, ਔਰ ਇਹ ਗੱਲ ਉੱਥੇ ਰੁਕੀ ਨਹੀਂ ਹੈ ਕਿ ਜੀ $400 ਮਿਲੀਅਨ ਜਿਹੜੀ ਏਡ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਬੰਦ ਕਰ ਦਿੱਤੀ। ਕੱਲ ਦੀ ਆਪਣੀ ਵਾਈਟ ਹਾਊਸ ਬਰੀਫਿੰਗ ਦੇ ਵਿੱਚ ਅਗੇਨ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਕ੍ਰਿਮੀਨਲ ਲੈਵਲ ਦੇ ਉੱਤੇ ਉਹਨਾਂ ਦੀ ਨੈਗਲੀਜੈਂਸ ਤੱਕ ਕਿਹਾ, ਉੱਥੇ ਚਾਈਨਾ ਦੇ ਉੱਤੇ, ਔਰ ਇਸ ਨੂੰ ਫੌਕਸ ਨਿਊਜ਼ ਹੋਏ ਜਾਂ ਇੱਕ ਇੰਡੀਅਨ ਔਰੀਜਨ ਦਾ ਇੱਥੇ ਇੱਕ ਦਲਾਲ ਕਿਸਮ ਦਾ ਵਕੀਲ ਹੈ ਰਵੀ ਬਤਰਾ, ਉਹਨੇ ਵੀ ਅੱਜ ਪ੍ਰੈਜ਼ੀਡੈਂਟ ਨੂੰ ਲਿਖਿਆ, ਉਹ ਰਿਕਵਰ ਹੋਇਆ ਕੋਵਿਡ-19 ਤੋਂ, ਕਿ ਚਾਈਨਾ ਨੂੰ ਜਿਹੜਾ ਬੜੀ ਵੱਡੀ ਖਬਰ ਪੀਟੀਆਈ ਨੇ ਇੰਡੀਅਨ ਏਜੰਸੀਆਂ ਨੇ ਬਣਾਈ ਹੈ ਕਿ ਜੀ ਚਾਈਨਾ ਨੂੰ ਜਿਹੜਾ ਉਹ ਸੂ ਕੀਤਾ ਜਾਏ ਔਰ $multi trillion ਉਹਨੂੰ ਹਾਰਮ ਕੀਤਾ ਜਾਏ, ਜਿਹੜਾ ਕੰਪਨਸੇਸ਼ਨ ਦੇ ਲਈ ਕਿਹਾ ਜਾਏ, ਕਿਉਂਕਿ ਇੰਨਾ ਹਾਰਮ ਕੀਤਾ ਉਹਨੇ ਦੁਨੀਆ ਦੀ ਆਰਥਿਕਤਾ ਨੂੰ। ਤੇ ਇੱਧਰ ਉੱਧਰ ਇਸ ਕਿਸਮ ਦੀਆਂ ਜਿਹੜੀਆਂ ਮੰਗਾਂ ਨੇ, ਕਿਉਂਕਿ ਟਰੰਪ ਨੇ ਵੀ ਇਸ ਪਾਸੇ ਇੰਡੀਕੇਸ਼ਨ ਦਿੱਤੀ ਹੈ। ਆਲਰੇਡੀ ਇੰਡੀਆ ਦੀ ਇੱਕ ਫੇਕ ਜਿਹੀ ਆਰਗੇਨਾਈਜੇਸ਼ਨ ਨੇ ਇਸ ਬਾਰੇ ਜਿਹੜਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਤੱਕ ਵੀ ਪਹੁੰਚ ਕੀਤੀ ਹੋਈ ਹੈ, ਔਰ ਇਸ ਨੂੰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖ ਰਹੇ ਹਾਂ, ਜਿਵੇਂ ਅਸੀਂ ਕੱਲ US ਚਾਈਨਾ ਫੇਸ ਟੂ ਫੇਸ ਦੇ ਥੱਲੇ ਇਹ ਕਿਹਾ ਸੀ ਕਿ ਗੱਲ ਉਸ ਪਾਸੇ ਵੱਲ ਵੱਧ ਰਹੀ ਹੈ। ਲੇਕਿਨ ਇਹ ਮੈਨੂੰ ਲੱਗਦਾ ਹੈ ਕਿ ਵੀ ਇਸ ਦੇ ਉੱਤੇ ਸੀਰੀਅਸਲੀ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਉੱਤੇ ਕੰਮ ਕਰ ਰਿਹਾ ਪ੍ਰੈਜ਼ੀਡੈਂਟ ਟਰੰਪ। ਭਾਵੇਂ ਇੱਕ ਪਾਸੇ ਚਾਈਨਾ ਨੂੰ
ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਦੋਸ਼ੀ ਦੱਸ ਰਹੇ ਨੇ, ਜਦੋਂ ਉਹਨਾਂ ਨੂੰ ਉਸੇ ਬਰੀਫਿੰਗ 'ਚ ਪੁੱਛਿਆ ਗਿਆ ਕਿ ਵੀ ਐਸਾ ਕੀ ਕਾਰਨ ਹੈ ਕਿ ਤੁਹਾਡੇ ਜਿਹੜਾ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕੇਸ ਕਨਫਰਮਡ ਨੇ 6,40,000 ਔਰ 30,900 ਤੋਂ ਜ਼ਿਆਦਾ ਮੌਤਾਂ ਇਹ ਕੱਲ ਦੀ ਫਿਗਰ ਸੀ ਹੋਈਆਂ ਨੇ, ਤੇ ਬਾਕੀ ਦੇਸ਼ਾਂ 'ਚ ਨਹੀਂ। ਉਹ ਕਹਿ ਰਿਹਾ ਬਾਕੀਆਂ ਦੇ ਅੰਕੜੇ ਫੇਕ ਨੇ, ਸਾਡੇ ਹੀ ਅਸਲੀ ਨੇ। ਹਾਲਾਂਕਿ ਜਿਵੇਂ ਅਸੀਂ ਮੈਂਸ਼ਨ ਕੀਤਾ ਸੀ ਕਿ ਨਿਊਯਾਰਕ ਦੇ ਵਿੱਚ ਇੱਕਦਮ ਸਵੈਲ ਹੋਈ ਹੈ ਅੰਕੜਿਆਂ 'ਚ, ਕਿਉਂਕਿ ਜਿਨ੍ਹਾਂ ਦਾ ਟੈਸਟ ਨਹੀਂ ਵੀ ਹੋਇਆ ਸੀ, ਗਵਰਨਰ ਕਿਊਮੋ ਨੇ ਕਿਹਾ ਜਦੋਂ ਇੱਕ ਪੈਰਾਲੀਗਲ ਨੇ ਜਿਹੜਾ ਐਮਰਜੈਂਸੀ ਸਰਵਿਸ 'ਚ ਜਿਹਨੇ ਆਪਣੀ ਇੱਕ ਡਾਇਰੀ ਲਿਖੀ ਔਰ ਉਹ ਨਿਊਯਾਰਕ ਟਾਈਮਜ਼ ਨੇ ਵੀ ਛਾਪੀ ਕਿ ਭਾਈ ਅੱਜ ਮੈਂ 12 ਬੰਦੇ ਮੇਰੇ ਹੱਥ 'ਚ ਮਰੇ ਨੇ ਜਿਨ੍ਹਾਂ ਨੂੰ ਮੈਂ ਐਮਰਜੈਂਸੀ ਸਰਵਿਸ ਅਟੈਂਡ ਕਰਨ ਗਿਆ, ਤੇ 11 ਜਿਹੜੇ ਨੇ ਉਹਨਾਂ ਦਾ ਕੋਈ ਕਰੋਨਾ ਟੈਸਟ ਨਹੀਂ ਸੀ ਹੋਇਆ ਹੋਇਆ, ਪਰ ਕਾਰਨ ਇਹੀ ਨੇ, ਭਾਵੇਂ ਉਹ ਹਾਰਟ ਅਟੈਕ ਨਾਲ ਮਰੇ ਜਾਂ ਦੂਜੇ। ਔਰ ਇਸ ਤੋਂ ਇਲਾਵਾ ਕਿਉਂਕਿ ਹਸਪੀਟਲਸ ਥਾਂ ਪਰੇ ਹੋਏ ਨੇ, ਜਿਹੜੇ ਆਮ ਬਿਮਾਰੀਆਂ ਦੇ, ਕਿਸੇ ਦਾ ਡਾਇਲਿਸਿਸ, ਕਿਸੇ ਦੀ ਸਰਜਰੀ, ਕਿਸੇ ਦੇ ਦੂਜੇ, ਉਹ ਫਿਗਰ ਨੂੰ ਜੇ ਅਸੀਂ ਐਡ ਕਰ ਲਈਏ ਤੇ ਅਮਰੀਕਾ ਦੇ ਵਿੱਚ ਇਹ 20 ਜਿਹੜੀਆਂ ਡੈਥਸ ਨੇ ਬਹੁਤ ਜ਼ਿਆਦਾ ਹੋਣਗੀਆਂ। ਸੋ ਇੱਕ ਪਾਸੇ ਜਿਹੜਾ ਉਹ ਸਿਆਸੀ ਮੁਫਾਦ ਹੈ, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਕੇ ਕਿ ਜੀ ਹੁਣ ਕਿਉਂਕਿ ਇਹਦੀ ਪੀਕ ਪਹੁੰਚ ਗਈ ਹੈ ਔਰ ਅਸੀਂ ਯੂਐਸ ਨੂੰ ਬਹੁਤ ਜਲਦੀ ਜਿਹੜਾ ਉਹ ਰੀਓਪਨ ਕਰਾਂਗੇ। ਹੁਣ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਜਿਹੜੇ ਪੈਟਰਨ ਨੇ ਉਹ ਹਰ ਥਾਂ ਅਜੇ ਆਪੋ ਆਪਣੇ ਨੇ, ਪੈਟਰਨ ਚੇਂਜ ਨਹੀਂ ਹੋਏ। ਜਿਹੜੇ ਕੁਝ ਰਿਕਵਰ ਹੋ ਕੇ ਵੀ ਜਾਂਦੇ ਨੇ ਉਹਨਾਂ 'ਚ ਵੀ ਕੁਝ ਸਿੰਪਟਮਸ ਵਾਪਸ ਨਜ਼ਰ ਆ ਰਹੇ ਨੇ ਕਿ ਵੀ ਅਮਰੀਕਾ ਜਿਹੜਾ ਇਹ ਕਿਹਾ ਜਾ ਰਿਹਾ ਕਿ US ਹੈਜ਼ ਪਾਸ ਦਾ ਪੀਕ। ਇਸ ਸਟੇਟਮੈਂਟ 'ਚ ਵੀ ਕਿੰਨੀ ਟਰੂਥ ਹੈ? ਤੁਸੀਂ ਇੱਕ ਦਿਨ ਦੀਆਂ ਫਿਗਰਸ ਦੇ ਉੱਤੇ ਇਹ ਠੀਕ ਹੈ ਕਿ ਚੀਅਰ ਅਪ ਕਰਨਾ, we will be the comeback kids, all of us, we ਵਾਪਸ ਆਵਾਂਗੇ, we want to get our country back। ਇਹ ਠੀਕ ਹੈ, ਇਹ ਸਪਿਰਿਟ ਇੱਕ ਲੀਡਰ ਦਾ ਕੰਮ ਹੈ ਕਿ ਇਹ ਸਪਿਰਿਟ ਰਹਿਣੀ ਚਾਹੀਦੀ ਹੈ ਜਿਹਦੇ 'ਚ ਲੋਕਾਂ ਦੇ ਵਿੱਚ ਇਹ ਹੋਪ ਹੋਏ। ਲੇਕਿਨ ਜਦੋਂ ਇੱਕ ਪਾਸੇ ਸਟੇਟਾਂ ਦੇ ਗਵਰਨਰ ਇਹ ਕਹਿ ਰਹੇ ਨੇ ਕਿ ਭਾਈ ਅਜੇ ਅਸੀਂ ਉਸ ਸਾਰੇ ਚੋਂ ਬਾਹਰ ਨਹੀਂ ਆਏ ਔਰ ਅਜੇ ਅਸੀਂ ਉਸ ਪੀਕ ਵੱਲ ਜਾ ਰਹੇ ਹਾਂ, ਔਰ ਇਹ ਗੱਲ ਈਵਨ ਜਦੋਂ ਅਸੀਂ ਦੇਖਦੇ ਹਾਂ ਵੀ 4 ਸਟੇਟਾਂ ਨੇ ਜਿਨ੍ਹਾਂ ਨੇ ਕੱਲ ਮੈਂਡੇਟਰੀ ਮਾਸਕਸ ਦਾ ਆਰਡਰ ਜਿਹੜਾ ਉਹ ਜਾਰੀ ਕੀਤਾ ਵੀ ਹਰ ਇੱਕ ਦੇ ਮੂੰਹ ਦੇ ਉੱਤੇ ਮਾਸਕ ਜ਼ਰੂਰੀ ਹੋਏਗੀ। ਉਸ ਦੇ ਵਿੱਚ ਜਿਹੜੀ ਹੈ ਨਿਊਯਾਰਕ ਸਟੇਟ ਵੀ ਹੈ, ਮੈਰੀਲੈਂਡ ਵੀ ਹੈ, ਪੈਨਸਿਲਵੇਨੀਆ ਵੀ ਹੈ, ਕਨੈਟੀਕਟ ਵੀ ਹੈ। ਔਰ ਪਿਛਲੇ ਕੱਲ ਹੀ ਜਿਹੜੇ ਨੇ ਗੁਰਬੀਰ ਗਰੇਵਾਲ ਜਿਹੜੇ ਕਿ ਅਟਾਰਨੀ ਜਨਰਲ ਨੇ ਨਿਊ ਜਰਸੀ ਦੇ, ਦਸਤਾਰਧਾਰੀ ਸਿੰਘ ਨੇ, ਉਹਨਾਂ ਨੂੰ CNN ਦੇ ਕੋਰਸਪੋਂਡੈਂਟ ਨੇ ਲਿਆ ਹੋਇਆ ਸੀ ਲਾਈਨ ਦੇ ਉੱਤੇ ਨਿਊ ਜਰਸੀ ਦੇ ਹਵਾਲੇ ਨਾਲ। ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੇ ਨਕਲ ਹੈਡ ਕਹਿੰਦੇ, ਜੇ ਉਹਨਾਂ ਨੇ ਕਿਹਾ ਜਿਵੇਂ ਸਾਡੇ ਗਵਰਨਰ ਨੇ ਕਿਹਾ ਵੀ ਇਹ ਲੋਕ ਅਜੇ ਵੀ ਇਸ ਕਿਸਮ ਦੀਆਂ ਵਾਇਲੇਸ਼ਨਸ ਕਰ ਰਹੇ ਨੇ ਕਿ ਬਾਹਰ ਆ ਰਹੇ ਨੇ ਔਰ ਸਪਰੈਡ ਕਰ ਰਹੇ ਨੇ। 2000 ਤੋਂ ਜ਼ਿਆਦਾ ਡੈਥਸ ਜਿਹੜੀਆਂ ਨੇ ਉਹ ਹੋਈਆਂ ਨੇ ਨਿਊ ਜਰਸੀ ਦੇ ਵਿੱਚ। ਉਹਨਾਂ ਨੇ ਕਿਹਾ ਜੀ ਅਸੀਂ ਤੇਜ਼ੀ ਦੇ ਨਾਲ ਫਾਈਨ ਵੀ ਕਰ ਰਹੇ ਹਾਂ, ਅਰੈਸਟ ਵੀ ਕਰ ਰਹੇ ਹਾਂ ਔਰ ਅਸੀਂ ਹਰ ਹਾਲਤ ਦੇ ਵਿੱਚ ਕਮਿਊਨਿਟੀ ਨੂੰ ਇਨ ਦਾ ਹਾਰਮਸ ਵੇ ਨਹੀਂ ਆਉਣ ਦੇਣਾ ਚਾਹੁੰਦੇ। ਔਰ ਇਹ ਚੈਲੰਜਸ ਮੈਂ ਅੱਜ ਈਵਨ ਲਾਸ ਐਂਜਲਸ ਦੇ ਮੇਅਰ ਦੀ ਬਰੀਫਿੰਗ ਦੇਖ ਰਿਹਾ ਸੀ ਜੀ। ਉਹਨੇ ਕਿਹਾ ਵੀ ਅਸੀਂ 2021 ਤੱਕ ਕੋਈ ਵੀ ਗੈਦਰਿੰਗ ਉਹ ਸਪੋਰਟਸ ਦੇ ਹਵਾਲੇ ਨਾਲ ਹੋਏ, ਕਲਚਰਲ ਹੋਏ, ਰਿਲੀਜੀਅਸ ਹੋਏ, ਉਹ ਅਸੀਂ ਲਾਸ ਐਂਜਲਸ 'ਚ ਨਹੀਂ ਕਰਾਂਗੇ। ਔਰ ਇਹਦੇ ਉਲਟ ਜਿਹੜਾ ਮੈਸੇਜ ਇੱਕ ਠੀਕ ਹੈ, ਹੋਪ ਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੈ, ਪਰ ਜਦੋਂ ਤੁਸੀਂ ਮੈਸੇਜ ਕਮਜ਼ੋਰੀ ਦਾ ਵੀ ਨਾਲ ਕਿ ਪੀਕ ਇਜ਼ ਓਵਰ ਔਰ ਉਸ ਸਾਰੇ ਦੇ ਨਾਲ ਤੁਸੀਂ ਕਰ ਰਹੇ ਹੋ, ਤੇ ਇਹਦਾ ਮਤਲਬ ਇਹ ਹੈ ਕਿ ਵੀ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਔਰ ਇਸ ਮਾਮਲੇ ਦੇ ਵਿੱਚ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਦੀ ਸਟੇਟਮੈਂਟ ਬਹੁਤ ਵੈਲਿਡ ਹੈ। ਉਹਨੇ ਕਿਹਾ ਜੀ ਜਿਹੜਾ ਪਰਮਾਨੈਂਟ ਸੋਲੂਸ਼ਨ ਇਸ ਕੋਵਿਡ-19 ਦਾ ਹੋਏਗਾ ਉਦੋਂ ਹੀ ਹੋਏਗਾ ਜਦੋਂ ਕਿ ਇਸ ਦੀ ਵੈਕਸੀਨੇਸ਼ਨ ਆ ਜਾਏਗੀ। ਔਰ ਜਿਵੇਂ ਅਸੀਂ ਕੱਲ ਇਹਨਾਂ ਦੀ ਨੈਸ਼ਨਲ ਹੈਲਥ ਇੰਸਟੀਚਿਊਟ ਦੇ ਹਵਾਲੇ ਨਾਲ ਕਿਹਾ ਸੀ ਕਿ ਉਹਨਾਂ ਨੇ ਕਿਹਾ ਵੀ ਅਸੀਂ ਅਗਸਤ ਸਤੰਬਰ ਤੱਕ ਮੈਡੀਕਲ ਸਟਾਫ ਲਈ ਜਿਹੜੀ ਫਰੰਟ ਫੁੱਟ ਦੇ ਉੱਤੇ ਕਰ ਰਹੇ ਨੇ ਇਹ ਹੋਏਗਾ ਔਰ ਬਾਈ ਨੈਕਸਟ ਸਪ੍ਰਿੰਗ ਸਾਰਿਆਂ ਲਈ ਅਵੇਲੇਬਲ ਹੋ ਸਕਦੀ ਹੈ, ਵੀ ਫਾਈਨਲ ਸਟੇਜਸ ਤੇ ਹੈ। ਇਹ ਸਭ ਤੋਂ ਹੋਪਫੁਲ ਸਿਨੈਰੀਓ ਹੋਏਗਾ। ਅਦਰਵਾਈਜ਼ ਇਹ ਗੱਲ ਦੇਖਣ ਵਾਲੀ ਹੈ ਕਿ ਜਿਵੇਂ 1918 ਦੇ ਅਸੀਂ ਮਹਾਮਾਰੀ ਦੀ ਗੱਲ ਕਰਦੇ ਹਾਂ ਕਿ ਇੱਕ ਸਟੇਜ ਦੇ ਉੱਤੇ ਉਹ ਖਤਮ ਹੋ ਗਈ ਸੀ, 5-6 ਮਹੀਨੇ ਦੇ ਵਿੱਚ ਜਿਹੜੀਆਂ ਪਹਿਲੀਆਂ ਡੈਥਸ ਹੋ ਗਈਆਂ ਲੱਖਾਂ ਦੀ ਗਿਣਤੀ ਸਬ ਕੰਟੀਨੈਂਟ,
ਲੇਕਿਨ 5-6 ਮਹੀਨੇ ਦੇ ਬਾਅਦ ਉਹ ਵਾਪਸ ਆਈ ਔਰ ਉਹਨੇ ਫਿਰ ਵੱਡੇ ਪੈਮਾਨੇ ਦੇ ਉੱਤੇ ਜਿਹੜੀਆਂ ਨੇ ਡੈਥਸ ਕਾਜ਼ ਕੀਤੀਆਂ। ਸੋ ਇਹ ਭੁਲੇਖੇ 'ਚ ਰਹਿਣਾ ਕਿ ਜੀ ਇਹਦੀ ਪੀਕ ਹੋ ਗਈ ਹੈ ਅਮਰੀਕਾ ਦੇ ਵਿੱਚ, ਜਾਂ ਅਸੀਂ ਈਵਨ ਇਟਲੀ ਦੇ ਹਵਾਲੇ ਨਾਲ ਵੀ ਦੁਬਾਰਾ ਦੇਖ ਰਹੇ ਹਾਂ, ਸਪੇਨ ਦੇ ਹਵਾਲੇ ਨਾਲ ਵੀ ਹੋਪ ਲੱਗਦੀ ਹੈ ਕਿ ਭਾਈ ਹੁਣ ਜਿਹੜਾ ਗ੍ਰਾਫ ਜਿਹੜਾ ਉਹ ਫਲੈਟ ਹੋ ਗਿਆ। ਲੇਕਿਨ ਕਿਉਂਕਿ ਇਹਦਾ ਪੈਟਰਨ ਅਜੇ ਸਾਹਮਣੇ ਨਹੀਂ ਹੈ, ਸੋ ਇਸ ਗੱਲ ਦੇ ਉੱਤੇ ਜਿਹੜਾ ਮੈਂ ਸਮਝਦਾ ਕਿ ਫਾਲਸ ਹੋਪ ਖੜੀ ਕਰਨਾ ਇਹ ਕੱਲ ਨੂੰ ਵੱਡੇ ਨੁਕਸਾਨ ਦਾ ਕਾਰਨ ਵੀ ਬਣ ਸਕਦਾ ਹੈ। ਔਰ ਹੁਣ ਮੈਂ ਜਿਹੜਾ ਕੁੱਲ ਡਾਟਾ ਗਲੋਬਲੀ ਅਵੇਲੇਬਲ ਹੈ ਇਸ ਵੇਲੇ, ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਦੁਨੀਆ ਦੇ ਵਿੱਚ ਕੁੱਲ ਕੇਸ ਜਿਹੜੇ ਨੇ ਜਿਵੇਂ 2 ਮਿਲੀਅਨ ਔਰ ਉਹਦੇ ਚ 1,66,840 ਕੇਸ ਕੁੱਲ ਦੁਨੀਆ ਦੇ ਵਿੱਚ ਇਸ ਵੇਲੇ ਰਿਕਾਰਡਡ ਨੇ। ਜਦੋਂ ਮੈਂ ਰਿਕਾਰਡਡ ਕਹਿ ਰਿਹਾ, ਤੁਸੀਂ 3 ਗੁਣਾ ਜ਼ਿਆਦਾ ਐਸੇ ਜੋੜ ਸਕਦੇ ਹੋ ਥਰਡ ਵਰਲਡ ਕੰਟਰੀਜ਼ ਦੇ ਜਾਂ ਸਬ ਸਹਾਰਾ ਅਫਰੀਕਨ ਜਾਂ ਸਾਊਥ ਅਮਰੀਕਨ ਰੀਜਨ ਦੇ, ਜਿੱਥੇ ਕਿ ਕੋਈ ਟੈਸਟ ਹੀ ਨਹੀਂ ਹੋ ਰਿਹਾ। ਸੋ ਮੌਤਾਂ ਦੀ ਗਿਣਤੀ ਜਿਹੜੀ ਹੈ ਇਸ ਵੇਲੇ ਉਹ 1,45,000 ਨੂੰ ਕ੍ਰਾਸ ਕਰ ਗਈ ਹੈ। ਔਰ ਜਦੋਂ ਤੱਕ ਅਸੀਂ ਅਗਲੇ ਗੱਲ ਕਰਾਂਗੇ ਉਦੋਂ ਤੱਕ ਹਰ ਮਿੰਟ ਦੇ ਵਿੱਚ ਜਿਹੜਾ ਉਹ ਸੈਂਕੜਿਆਂ ਦੇ ਵਿੱਚ ਕਈ ਵਾਰ ਨਵੀਆਂ ਡੈਥ ਕਾਊਂਟ ਹੁੰਦੀਆਂ ਨੇ। ਔਰ ਰਿਕਵਰੀ ਜਿਹੜੀ ਹੈ ਇਹਨਾਂ ਸਾਰਿਆਂ ਚੋਂ 5,46,270 ਐਸੇ ਨੇ ਜਿਹੜੇ ਰਿਕਵਰ ਹੋਏ ਨੇ। ਸੋ ਇਹ ਇੱਕ ਪੋਜ਼ਿਟਿਵ ਸਿਨੈਰੀਓ ਹੈ। ਔਰ ਇਸ ਸਾਰੇ ਚੋਂ ਕਿਉਂਕਿ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ ਸਿਰਫ 4% ਲੋਕ ਹੀ ਸੀਰੀਅਸ ਜਾਂ ਕ੍ਰਿਟੀਕਲ ਕੰਡੀਸ਼ਨ 'ਚ ਜਾਂਦੇ ਨੇ, ਜਿਨ੍ਹਾਂ ਦੀ ਗਿਣਤੀ ਇਸ ਵੇਲੇ 57,062 ਹੈ। ਕਿਉਂਕਿ ਜਿਹੜੇ 57,062 ਨੇ ਕ੍ਰਿਟੀਕਲ, ਇਹਨਾਂ ਚੋਂ 21% ਜਿਹੜੇ ਨੇ ਉਹ ਸ਼ੋਰ ਟੂ ਡਾਈ ਨੇ, ਕਿਉਂਕਿ ਇਹ ਉਹਨਾਂ ਦੀ ਐਵਰੇਜ ਹੈ ਕਿ ਵੀ 4% ਲੋਕ ਹੀ ਕੁੱਲ ਜਿਹੜੇ ਇਨਫੈਕਟਡ ਹੁੰਦੇ ਨੇ ਉਹ ਫਾਈਨਲ ਸਟੇਜ ਤੇ ਪਹੁੰਚਦੇ ਨੇ ਕ੍ਰਿਟੀਕਲ, ਔਰ ਉਹਨਾਂ ਚੋਂ ਵੀ ਜਿਹੜਾ 79% ਸਰਵਾਈਵ ਕਰ ਜਾਂਦੇ ਨੇ। ਸੋ ਇਹ ਇੱਕ ਹੋਪ ਦੀ ਗੱਲ ਵੀ ਹੈ। ਜਿਹੜਾ ਡਾਟਾ ਸ਼ਾਇਦ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਤਾਂ ਇਵੇਂ ਡਾਟਾ ਕਲੈਕਸ਼ਨ ਦੀ ਲਾਈਨ ਨਹੀਂ ਸੀ ਜਿਹੜੀ ਸਪੈਨਿਸ਼ ਵਾਇਰਸ 2018 ਤੋਂ 2020 ਤੱਕ ਰਹੀ, ਪਰ ਮੈਨੂੰ ਲੱਗਦਾ ਹੈ ਵੀ ਜਿਸ ਲੈਵਲ ਦੇ ਉੱਤੇ ਉਦੋਂ ਡੈਥਸ ਹੋਈਆਂ ਈਵਨ ਵੱਡੇ ਵੱਡੇ ਸ਼ਹਿਰਾਂ 'ਚ, ਇਹ ਇਕੱਲਾ ਇਹ ਨਹੀਂ ਹੈ ਕਿ ਅਸੀਂ ਬੰਬਈ, ਮਦਰਾਸ ਜਾਂ ਕਲਕੱਤੇ ਦਾ ਜ਼ਿਕਰ ਕੀਤਾ, ਉੱਥੇ ਤਾਂ ਇਸ ਲਈ ਹੋਈਆਂ ਕਿਉਂਕਿ ਜਿਹੜੇ ਉਦੋਂ ਅਜੇ ਹਵਾਈ ਜਹਾਜ਼ ਤਾਂ ਹੈ ਨਹੀਂ ਸੀ, ਸਮੁੰਦਰੀ ਜਹਾਜ਼ਾਂ ਰਾਹੀਂ ਫੌਜੀ ਵਾਪਸ ਆਏ ਸੀ ਔਰ ਆਉਂਦਿਆਂ ਹੀ ਪਹਿਲੇ ਜਿਹੜੇ ਨੇ ਉੱਥੇ ਵਿਕਟਮ ਬਣੇ। ਪਰ ਲੇਟਰ ਔਨ ਕੁਝ ਮਹੀਨਿਆਂ ਬਾਅਦ, ਸਾਲ ਬਾਅਦ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਵੀ, ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਲਾਹੌਰ, ਮੁਲਤਾਨ, ਸਿਆਲਕੋਟ, ਰਾਵਲਪਿੰਡੀ, ਈਵਨ ਮਰੀ ਤੱਕ, ਜਿਹੜੀ ਕਿ ਉਸ ਵੇਲੇ ਜਿਹੜੀ ਹੈ ਭਾਵੇਂ ਕੈਪੀਟਲ ਨਹੀਂ ਸੀ, ਲੇਕਿਨ ਇੱਕ ਜ਼ਮਾਨੇ ਦੇ ਵਿੱਚ ਜਦੋਂ ਇਹਨਾਂ ਨੇ ਅੰਗਰੇਜ਼ਾਂ ਨੇ ਸ਼ਿਮਲਾ 1858 ਜਾਂ ਉਸ ਪੀਰੀਅਡ ਦੇ ਵਿੱਚ ਕੈਪੀਟਲ ਬਣਾਇਆ, ਉਸ ਤੋਂ ਪਹਿਲਾਂ ਪਾਕਿਸਤਾਨ ਦਾ ਇਹ ਖਿੱਤਾ ਜਿਹੜੀ ਰਾਵਲਪਿੰਡੀ ਦੇ ਨੇੜੇ, ਇਸ ਦੇ ਵਿੱਚ ਜਿਹੜੀ ਹੈ ਰਾਜਧਾਨੀ ਸੀ। ਸੋ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਜੇ ਉਸ ਵੇਲੇ ਦੀ ਆਬਾਦੀ ਦੇਖੀਏ ਤਾਂ ਉਹਦੇ ਲਿਹਾਜ਼ ਨਾਲ ਆਲਮੋਸਟ ਕਈ ਥਾਵਾਂ ਤੇ 10 ਤੋਂ 15% ਆਬਾਦੀ ਜਿਹੜੀ ਹੈ ਉਹ ਵਾਈਪ ਆਊਟ ਹੋ ਗਈ ਸੀ। ਲੇਕਿਨ ਜਿਹੜਾ ਹੁਣ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਇਸ ਵੇਲੇ ਕੁੱਲ ਦੁਨੀਆ ਦੇ ਵਿੱਚ, ਜਿਵੇਂ ਮੈਂ ਦੱਸਿਆ ਟੋਟਲ ਕੇਸ 6,000 ਆਲਮੋਸਟ 6,70,000 ਦੇ ਕਰੀਬ ਨੇ, ਔਰ ਨਵੇਂ ਕੇਸ ਜਿਹੜੇ ਪਿਛਲੇ 24 ਘੰਟੇ 'ਚ ਆਏ ਨੇ ਉਹ 21,230 ਨੇ। ਅਮਰੀਕਾ 'ਚ ਜਿੱਥੇ ਟਰੰਪ ਸਾਹਿਬ ਪਿਕਚਰ ਆਫ ਹੋਪ ਦੇ ਰਹੇ ਨੇ, ਉੱਥੇ ਪਿਛਲੇ 24 ਘੰਟੇ ਦੇ ਵਿੱਚ 1520 ਮੌਤਾਂ ਜਿਹੜੀਆਂ ਨੇ ਹੋਈਆਂ ਨੇ। ਔਰ ਇਸ ਤਰੀਕੇ ਨਾਲ ਅਮਰੀਕਾ ਜਿਹੜੀ ਟੋਟਲ ਮੌਤਾਂ ਦੀ ਗਿਣਤੀ ਹੈ ਉਹ ਲਗਭਗ 35,000 ਦੇ ਨੇੜੇ ਤੇੜੇ ਪਹੁੰਚ ਗਈ ਹੈ। ਇਸੇ ਤਰ੍ਹਾਂ ਸਪੇਨ, ਜਿੱਥੇ ਅਜੇ ਵੀ ਮੌਤਾਂ ਦਾ ਸਿਲਸਿਲਾ ਜਾਰੀ ਹੈ, 318 ਮੌਤਾਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ ਨੇ। ਇਟਲੀ ਬੇਸ਼ੱਕ 2 ਹਫ਼ਤੇ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਪੀਕ ਹੈ, ਪਰ ਅਜੇ ਪੀਕ ਚਲਦੇ ਚਲਦੇ ਵੀ 525 ਮੌਤਾਂ ਪਿਛਲੇ ਜਿਹੜੀਆਂ ਨੇ 24 ਘੰਟੇ ਦੇ ਵਿੱਚ ਹੋਈਆਂ, ਔਰ ਟੋਟਲ ਫਿਗਰ ਉਹਨਾਂ ਦੀ 22,170 ਹੈ ਡੈਥਸ ਦੀ। ਫਰਾਂਸ ਵੀ ਬਰਾਬਰ ਉਸੇ ਤਰੀਕੇ ਨਾਲ ਲੜ ਰਿਹਾ ਹੈ, ਉਹਨਾਂ ਦਾ ਕਰਵ ਵੀ ਜਿਹੜਾ ਉੱਪਰ ਨੂੰ ਜਾ ਰਿਹਾ, 753 ਡੈਥਸ ਪਿਛਲੇ 24 ਘੰਟੇ 'ਚ ਹੋਈਆਂ, ਔਰ ਕੁੱਲ ਮੌਤਾਂ 17,920 ਨੇ। ਜਰਮਨ ਦੇ ਵਿੱਚ ਜਿਵੇਂ ਥੋੜਾ ਜਿਹਾ ਠਹਿਰਾਵ ਔਰ ਨੰਬਰ ਉਹਨਾਂ ਦਾ ਘਟ ਰਿਹਾ, 86 ਮੌਤਾਂ ਨੇ, ਔਰ ਉਹਨਾਂ ਦਾ ਕੁੱਲ ਜਿਹੜੀ ਡੈਥ ਫਿਗਰ ਹੈ ਉਹ 3,890 ਦੇ ਉੱਤੇ ਹੈ। ਯੂਕੇ ਬੇਸ਼ੱਕ ਉੱਥੇ ਇੰਟੈਂਸਿਟੀ ਘਟਣ ਦੀ ਗੱਲ ਹੋਈ ਹੈ, ਪਰ ਅਜੇ ਵੀ
ਜਿਹੜੇ ਆਲਰੇਡੀ ਇਨਫੈਕਟਡ ਨੇ, ਕਿਉਂਕਿ ਯੂਕੇ ਦੇ ਵਿੱਚ 1 ਲੱਖ ਤੋਂ ਜ਼ਿਆਦਾ ਜਿਹੜੀਆਂ ਇਨਫੈਕਸ਼ਨਸ ਇਸ ਪੀਰੀਅਡ ਦੇ ਵਿੱਚ ਜਿਨ੍ਹਾਂ ਦੇ ਟੈਸਟ ਹੋਏ ਨੇ ਰਿਕਾਰਡ ਕੀਤੀਆਂ ਗਈਆਂ, ਤੇ ਪਿਛਲੇ 24 ਘੰਟੇ 'ਚ 861 ਮੌਤਾਂ ਹੋਈਆਂ ਨੇ। ਔਰ ਇਸ ਤਰੀਕੇ ਨਾਲ ਜਿਹੜਾ ਯੂਕੇ ਦੇ ਵਿੱਚ ਕੁੱਲ ਮੌਤਾਂ 13,729 ਦੇ ਉੱਤੇ ਪਹੁੰਚ ਗਈਆਂ ਨੇ। ਈਰਾਨ ਦੇ ਵਿੱਚ ਵੀ ਅਜੇ ਡੈਥ ਬੈਲਸ ਵੱਜ ਰਹੀਆਂ ਨੇ, 92 ਡੈਥਸ ਪਿਛਲੇ 24 ਘੰਟੇ 'ਚ ਨੇ, ਔਰ ਕੁੱਲ ਮੌਤਾਂ ਉਹਨਾਂ ਦੀਆਂ ਲਗਭਗ 4,869 ਨੇ। ਚਾਈਨਾ ਵਾਂਗ ਈਰਾਨ ਦੇ ਉੱਤੇ ਵੀ ਇਹ ਇਲਜ਼ਾਮ ਹੈ ਕਿ ਉਹ ਟਰਾਂਸਪੇਰੈਂਟ ਨਹੀਂ ਨੇ, ਔਰ ਉਹਨਾਂ ਦੇ ਵਿੱਚ ਚਾਈਨਾ ਦੇ ਵਿੱਚ ਜ਼ਿਆਦਾ ਗਿਣਤੀ 'ਚ ਲੋਕ ਮਰੇ ਸੀ ਪਰ ਉਹਨਾਂ ਨੇ ਘੱਟ ਦੱਸੇ। ਔਰ ਈਰਾਨ ਅਜੇ ਵੀ ਜਿਹੜੀਆਂ ਆਪਣੀਆਂ ਡੈਥ ਫਿਗਰਸ ਹੈ ਉਹ ਘਟਾ ਕੇ ਦੱਸ ਰਿਹਾ। ਪਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਟਰਕੀ ਜਿਹਦਾ ਗ੍ਰਾਫ ਉੱਪਰ ਨੂੰ ਜਾ ਰਿਹਾ, 74,000 ਤੋਂ ਜ਼ਿਆਦਾ ਕੇਸ ਉੱਥੇ ਜਿਹੜੇ ਨੇ ਟੋਟਲ ਇਸ ਦੇ ਟੈਸਟ ਹੋਏ ਨੇ, 125 ਡੈਥਸ ਪਿਛਲੇ 24 ਘੰਟੇ ਦੇ ਵਿੱਚ ਹੋਈਆਂ। ਔਰ ਇਸ ਤਰੀਕੇ ਨਾਲ ਟਰਕੀ ਦੇ ਵਿੱਚ ਟੋਟਲ ਮੌਤਾਂ 1643 ਨੇ। ਬੈਲਜੀਅਮ, ਮੈਂ ਜਦੋਂ ਵੀ ਬੈਲਜੀਅਮ ਦਾ ਦੇਖਦਾ ਹਾਂ, ਕਿਉਂਕਿ UN ਨਾਲ ਰਿਲੇਟਡ ਵੀ, ਔਰ ਸਵਿਟਜ਼ਰਲੈਂਡ, ਬੈਲਜੀਅਮ, ਇਹ ਸਾਡੇ ਪਿਆਰੇ ਜਿਹੇ ਮੁਲਕ ਨੇ, ਔਰ ਇੱਥੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈ ਆਬਾਦੀ ਦੇ ਲਿਹਾਜ਼ ਨਾਲ ਜੇ ਦੇਖੀਏ, ਪਿਛਲੇ 24 ਘੰਟੇ 'ਚ 417 ਮੌਤਾਂ ਹੋਈਆਂ ਨੇ। ਔਰ ਇਸ ਤਰੀਕੇ ਨਾਲ 4,857 ਉਹਨਾਂ ਦੀ ਕੁੱਲ ਡੈਥ ਫਿਗਰ ਹੈ। ਔਰ ਨਿੱਕੇ ਜਿਹੇ ਉਸ ਮੁਲਕ ਦੇ ਵਿੱਚ 34,809 ਕਰੋਨਾ ਪੋਜ਼ਿਟਿਵ ਕੇਸ ਨੇ। ਬ੍ਰਾਜ਼ੀਲ, ਸਾਊਥ ਅਮਰੀਕਾ ਦੇ ਹਵਾਲੇ ਨਾਲ ਕੱਲ ਮੈਂ ਗੱਲ ਕੀਤੀ ਸੀ, ਉੱਥੇ ਵੀ ਕੁੱਲ ਮੌਤਾਂ 2,000 ਤੱਕ ਪਹੁੰਚ ਗਈਆਂ। ਔਰ ਪਿਛਲੇ 24 ਘੰਟੇ 'ਚ 167 ਬੰਦੇ ਮਰੇ ਨੇ। ਕੈਨੇਡਾ 'ਚ ਵੀ 181 ਡੈਥਸ ਹੋਈਆਂ ਪਿਛਲੇ 24 ਘੰਟੇ 'ਚ। ਔਰ ਟੋਟਲ ਕੇਸ ਕੈਨੇਡਾ ਦੇ, ਕਿਉਂਕਿ ਕੈਨੇਡਾ ਦੀ ਵੀ ਜੇ ਅਸੀਂ ਪੋਪੂਲੇਸ਼ਨ ਕੁੱਲ ਦੇਖੀਏ ਤਾਂ ਆਲਮੋਸਟ ਕੈਲੀਫੋਰਨੀਆ ਦੇ ਬਰਾਬਰ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਪਹਿਲੇ ਪਾਰਟ ਪ੍ਰੀਕਾਸ਼ਨਸ ਲਈਆਂ। ਕੈਲੀਫੋਰਨੀਆ ਅਜੇ ਸੇਫ ਫੁਟਿੰਗ ਦੇ ਉੱਤੇ ਹੈ, ਪਰ ਕੈਲੀਫੋਰਨੀਆ ਜਿੰਨੀ ਆਬਾਦੀ ਵਾਲਾ ਹੀ ਕੈਨੇਡਾ ਜਿਹੜਾ ਹੈ, ਉਸ ਦੇ ਵਿੱਚ 29,929 ਕੇਸ ਜਿਹੜੇ ਨੇ ਟੋਟਲ ਜਿਨ੍ਹਾਂ ਦੇ ਟੈਸਟ ਹੋਏ ਨੇ ਕੋਰੋਨਾ ਪੋਜ਼ਿਟਿਵ ਨੇ। ਔਰ ਪਿਛਲੇ 24 ਘੰਟੇ ਦੇ ਵਿੱਚ 181 ਜਿਹੜੀਆਂ ਨੇ ਮੌਤਾਂ ਹੋਈਆਂ ਨੇ। ਨੀਦਰਲੈਂਡ 'ਚ ਵੀ, ਯੂਰਪ 'ਚ 181 ਮੌਤਾਂ ਨੇ। ਔਰ ਛੋਟੇ ਜਿਹੇ ਉਸ ਪੁਰਾਣੇ ਹਾਲੈਂਡ ਦੇ ਵਿੱਚ, ਜਿਹਨੂੰ ਅੱਜ ਨੀਦਰਲੈਂਡ ਕਿਹਾ ਜਾਂਦਾ ਹੈ, ਟੋਟਲ ਕੇਸ 29,214 ਪਹੁੰਚ ਚੁੱਕੇ ਨੇ। ਵੈਂਟੀਲੇਟਰ ਜਿੱਥੇ ਅਮਰੀਕਾ ਨੇ ਰਸ਼ੀਆ ਦੀ ਮਦਦ ਕਰਨ ਦੀ ਲਾਈਨ ਲਈ ਹੈ, ਡੈਥਸ ਉੱਥੇ ਥੋੜੀਆਂ ਵਧਣੀਆਂ ਸ਼ੁਰੂ ਹੋਈਆਂ, 34 ਮੌਤਾਂ ਹੋਈਆਂ। ਔਰ ਇਸ ਵੇਲੇ ਜਿਹੜਾ ਰਸ਼ੀਆ ਵੀ ਇੱਕ ਸਟੇਜ ਦੇ ਉੱਤੇ ਟਰੰਪ ਦੀ ਤਰ੍ਹਾਂ ਡਿਨਾਇਲ ਦੇ ਵਿੱਚ ਸੀ, 27,938 ਕੇਸ ਜਿਹੜੇ ਨੇ ਉੱਥੇ ਡਿਟੈਕਟ ਹੋਏ ਨੇ। ਸਵਿਟਜ਼ਰਲੈਂਡ ਪਿਛਲੇ 24 ਘੰਟੇ 'ਚ 42 ਮੌਤਾਂ ਨੇ, ਕੁੱਲ ਮੌਤਾਂ 1,281 ਨੇ। ਔਰ ਕੁੱਲ ਜਿਹੜੇ ਰਿਕਾਰਡਡ ਕੇਸ ਨੇ ਉੱਥੇ ਪੋਜ਼ਿਟਿਵ ਦੇ ਉਹ 26,732 ਨੇ। ਸੋ ਇਹ ਫਿਗਰ ਭਾਰਤ ਦੇ ਹਵਾਲੇ ਨਾਲ ਭਾਵੇਂ ਪਿਛਲੇ 24 ਘੰਟੇ 'ਚ ਸਿਰਫ ਇੱਕ ਮੌਤ ਦੀ ਹੀ ਫਿਗਰ ਆਈ ਹੈ। ਜਿਵੇਂ ਮੈਂ ਕਿਹਾ ਕਿ ਜੇ ਚਾਈਨਾ ਜਾਂ ਈਰਾਨ ਦੇ ਉੱਤੇ ਇਲਜ਼ਾਮ ਹੈ ਕਿ ਉਹ ਟਰਾਂਸਪੇਰੈਂਟ ਨਹੀਂ ਨੇ, ਭਾਰਤ ਦੇ ਹਵਾਲੇ ਨਾਲ ਵੀ ਜਿਹੜੀ ਗੱਲ ਅੱਜ ਬਹੁਤ ਸਾਰੇ ਟੀਵੀ ਐਂਕਰਸ ਦੇ ਨੇ ਵੀ ਅੱਡ ਐਕਸਪਰਟਸ ਨੂੰ ਲਿਆ ਕੇ ਕਹੀ ਕਿ ਟੈਸਟ ਬਹੁਤ ਘੱਟ ਹੋ ਰਹੇ ਨੇ, ਲੇਕਿਨ ਇਹਦੇ ਬਾਵਜੂਦ 12,759 ਜਿਹੜੇ ਨੇ ਟੋਟਲ ਕੇਸ ਉੱਥੇ ਕਰੋਨਾ ਪੋਜ਼ਿਟਿਵ ਨੇ। ਹਾਲਾਂਕਿ ਮੌਤ ਪਿਛਲੇ 24 ਘੰਟੇ 'ਚ ਸਿਰਫ ਇੱਕ ਉਹਨਾਂ ਨੇ ਸ਼ੋਅ ਕੀਤੀ ਹੈ। ਔਰ 423 ਡੈਥਸ ਟੋਟਲ ਉੱਥੇ ਹੋ ਚੁੱਕੀਆਂ ਨੇ। ਔਰ ਇਸ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਪਿਛਲੇ 24 ਘੰਟੇ ਦੇ ਵਿੱਚ 17 ਮੌਤਾਂ ਹੋਈਆਂ ਨੇ, ਟੋਟਲ ਡੈਥਸ 128 ਨੇ। ਔਰ ਕੁੱਲ ਕੇਸ ਜਿਹੜੇ ਨੇ 6,919 ਨੇ। ਔਰ ਚੰਗੀ ਗੱਲ ਇਹ ਹੈ ਕਿ IMF ਨੇ ਜਿੱਥੇ ਪਾਕਿਸਤਾਨ ਨੂੰ 1 ਬਿਲੀਅਨ ਸ਼ਾਇਦ 400 ਮਿਲੀਅਨ ਜਾਂ 600 ਮਿਲੀਅਨ ਦਾ ਪਹਿਲਾਂ ਘੱਟ ਜਿਹੜੀਆਂ ਸਖਤ ਸ਼ਰਤਾਂ ਦੇ ਉੱਤੇ ਅਪਰੂਵ ਕੀਤਾ ਸੀ ਲੋਨ, ਵੀ ਅੱਜ ਜਿਹੜਾ ਇੱਕ ਪੈਕੇਜ 75 ਦੇਸ਼ਾਂ ਨੂੰ ਦਿੱਤਾ ਹੈ IMF ਨੇ ਉਹ ਰਾਤ ਦੇ ਨਾਂ ਥੱਲੇ, ਉਹਦੇ 'ਚ ਪਾਕਿਸਤਾਨ ਵੀ ਸ਼ਾਮਲ ਹੈ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਇਕਨੋਮਿਕਲ ਤੰਗਦਸਤੀ 'ਚੋਂ ਪਾਕਿਸਤਾਨ ਗੁਜ਼ਰ ਰਿਹਾ ਹੈ ਜਾਂ ਇਸ ਸਾਰੇ ਦੀ ਵਜ੍ਹਾ ਕਰਕੇ ਹੋਰ ਵੀ ਇਕਨੋਮੀ ਸਫਰ ਕਰ ਰਹੀ ਹੈ, ਘੱਟੋ ਘੱਟ ਹੁਣ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਪਿਛਲੇ ਪੀਰੀਅਡ 'ਚ ਜਿਸ ਅੰਦਾਜ਼ ਦੇ ਵਿੱਚ ਇਮਰਾਨ ਖਾਨ ਹੋਰਾਂ ਨੇ ਗਵਰਨ ਕੀਤਾ, ਉੱਥੇ ਹਕੂਮਤ ਨੂੰ ਇੰਟਰਨੈਸ਼ਨਲ ਇਮੇਜ ਵੀ ਬਣਾਇਆ, ਉਹਨਾਂ ਨੇ ਜਿਹੜਾ
ਇੱਕ ਕਿਸਮ ਦਾ ਕਾਰਨਰ ਕੀਤਾ ਹੋਇਆ ਸੀ ਭਾਰਤ ਦੀ ਐਂਟਾਈ ਲੌਬੀ ਦੇ ਹੁੰਦਿਆਂ ਵੀ, ਪਾਕਿਸਤਾਨ ਐਂਟਾਈ, ਉਹਦੇ ਵਿੱਚ ਜਿਹੜਾ ਅਸੀਂ ਰਾਹਤ ਦੇਖ ਰਹੇ ਹਾਂ। ਸੋ ਕੁੱਲ ਮਿਲਾ ਕੇ ਇਸ ਵੇਲੇ ਸਿਨੈਰੀਓ ਜਿੱਥੇ ਅਸੀਂ ਅਲਟੀਮੇਟ ਸੋਲੂਸ਼ਨ ਉਸ ਨੂੰ ਦੇਖਦੇ ਹਾਂ ਕਿ ਕਿਵੇਂ ਉਹ ਇਸ ਨਾਲ ਜੁੜਿਆ ਹੋਇਆ ਕਿ ਉਸ ਦੀ ਵੈਕਸੀਨੇਸ਼ਨ ਨਿਕਲੇ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਹੜੇ ਬਹੁਤ ਸਾਰੇ ਫੈਕਟਰ ਨਜ਼ਰ ਆ ਰਹੇ ਨੇ, ਜਿਨ੍ਹਾਂ ਦੇ ਵਿੱਚ ਇੱਕ ਨਫ਼ਰਤ ਦਾ ਫੈਕਟਰ ਖਾਸ ਤੌਰ ਤੇ ਭਾਰਤ ਦੇ ਵਿੱਚ ਦੇਖਣ ਚ ਆਇਆ, ਕਿਵੇਂ ਮੁਸਲਮਾਨਾਂ ਦੇ ਲਈ ਅੱਡ ਵਾਰਡ, ਜਿਵੇਂ ਅਹਿਮਦਾਬਾਦ ਦੇ ਹਵਾਲੇ ਦੇ ਨਾਲ ਅਸੀਂ ਦੇਖੇ, ਥਾਂ ਥਾਂ ਤੇ ਇਸ ਕਿਸਮ ਦਾ ਪ੍ਰਚਾਰ ਮੂੰਹ ਜ਼ਬਾਨੀ ਵੀ ਔਰ ਗਰੁੱਪਾਂ ਵੱਲੋਂ ਵੀ ਔਰ ਹਿੰਦੂਤਵੀ ਵੀ ਜਥੇਬੰਦੀਆਂ ਵੱਲੋਂ ਵੀ ਕਿ ਜੀ ਇਹ ਮੁਸਲਮਾਨ ਕਰੋਨਾ ਕੈਰੀ ਕਰ ਰਹੇ ਨੇ, ਇਹਨਾਂ ਤੋਂ ਸਬਜ਼ੀ ਨਾ ਖਰੀਦੋ, ਇਹਨਾਂ ਤੋਂ ਦੁੱਧ ਨਾ ਖਰੀਦੋ, ਇਹਨਾਂ ਦਾ ਬਾਈਕਾਟ ਕਰੋ। ਨਤੀਜੇ ਦੇ ਤੌਰ ਤੇ ਉਹ ਭਾਵੇਂ ਉਹਨਾਂ ਦੀਆਂ ਜਥੇਬੰਦੀਆਂ ਨੇ ਕਈ ਥਾਂ ਈਵਨ ਜਿਹੜਾ ਹੈ ਉਹ ਫੂਡ ਵੀ ਪ੍ਰੋਵਾਈਡ ਕਰ ਰਹੇ ਨੇ, ਰਾਹਤ ਵੀ ਪ੍ਰੋਵਾਈਡ ਕਰ ਰਹੇ ਨੇ, ਪਰ ਉਹਨਾਂ ਨੂੰ ਬਿਲਕੁਲ ਇਸ ਪੀਰੀਅਡ ਦੇ ਵਿੱਚ ਆਈਸੋਲੇਟ ਵੀ ਕੀਤਾ। ਔਰ ਦੂਸਰਾ ਅਸੀਂ ਦੇਖ ਰਹੇ ਹਾਂ ਕਿ ਕਿਵੇਂ RSS ਦੇ ਜਿਹੜੇ ਹਥਿਆਰਬੰਦ ਗੁੰਡੇ ਨੇ ਉਹਨਾਂ ਨੇ ਪੁਲਿਸ ਦਾ ਰੋਲ ਲਿਆ ਹੋਇਆ ਹੈ। ਕਿ ਅੱਜ ਕੁਝ ਪਿਕਚਰਸ ਜਿਹੜੀਆਂ ਤੇਲੰਗਾਨਾ ਦੇ ਹਵਾਲੇ ਨਾਲ, ਹੈਦਰਾਬਾਦ ਦੇ ਹਵਾਲੇ ਨਾਲ ਵਾਇਰਲ ਹੋ ਰਹੀਆਂ, ਜਿਹਦੇ ਚ ਉਹਨਾਂ ਦੇ RSS ਦੇ ਹੱਥ ਦੇ ਵਿੱਚ ਵੈਪਨ, ਲਾਠੀਆਂ ਫੜ ਕੇ ਵਰਕਰ ਹਾਈਵੇਜ਼ ਦੇ ਉੱਤੇ ਔਰ ਸੜਕਾਂ ਦੇ ਉੱਤੇ ਜਿਹੜਾ ਉਹ ਚੈੱਕ ਪੋਸਟਾਂ ਬਣਾ ਕੇ ਖੜੇ ਨੇ ਕਿ ਭਾਈ ਅਸੀਂ ਚੈੱਕ ਕਰਨਾ ਹੈ ਕਿ ਵੀ ਕੋਈ ਵਾਇਓਲੇਸ਼ਨ ਤਾਂ ਨਹੀਂ ਕਰ ਰਿਹਾ। ਸੋ ਆਲਰੇਡੀ ਉਹਨਾਂ ਨੇ ਜਿਹੜੀ ਹੈ ਉਹ ਪੁਲਿਸ ਦਾ ਰੋਲ ਲੈ ਲਿਆ। ਔਰ ਇਸ ਸਾਰੇ ਦੇ ਥੱਲੇ ਬੇਸ਼ੱਕ ਕੋਈ ਮੈਨੂੰ ਬਹੁਤੀ ਆਸ ਤਾਂ ਨਹੀਂ ਹੈ, ਨਹੀਂ ਤਾਂ 4 ਮਿਲੀਅਨ ਤੋਂ 5 ਮਿਲੀਅਨ ਇੰਡੀਅਨ ਜਿਹੜੇ ਨੇ ਉਹ ਬੈਠੇ ਨੇ ਮਿਡਲ ਈਸਟ ਦੇ ਮੁਲਕਾਂ ਦੇ ਵਿੱਚ, ਗਲਫ ਕੰਟਰੀਜ਼, ਇਸਲਾਮਿਕ ਕੰਟਰੀਜ਼। 18 ਬਿਲੀਅਨ ਡਾਲਰ ਇਹ ਜਿਹੜੇ ਇੰਡੀਅਨ ਨੇ, ਜਿਨ੍ਹਾਂ ਚ ਮੈਜੋਰਿਟੀ ਹਿੰਦੂ ਨੇ, ਉਹ ਭੇਜਦੇ ਨੇ ਇੰਡੀਆ ਵਾਪਸ। ਔਰ ਉਹਦੇ ਥੱਲੇ ਉਹਨਾਂ ਦੀ ਜਿਹੜੀ ਹੈ ਫੋਰਨ ਐਕਸਚੇਂਜ ਰਿਜ਼ਰਵ ਦੇ ਵੀ ਕਾਫਰ ਭਰੇ ਹੋਏ ਨੇ। ਔਰ ਇਹ ਗੱਲ ਨੂੰ ਦੇਖਦੇ ਆ ਕਿ ਵੀ ਉੱਥੇ 200 ਮਿਲੀਅਨ ਮੁਸਲਮਾਨਾਂ ਨੂੰ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਹੈ। ਸਾਊਦੀ ਸਕਾਲਰ ਨੇ ਕਾਫੀ ਵੱਡੇ, ਉਹਨਾਂ ਨੇ ਅੱਜ ਆਪਣੇ ਟਵੀਟ ਦੇ ਵਿੱਚ ਕਿਹਾ, ਉਹਨਾਂ ਦਾ ਨਾਮ ਆਬਦੀ ਜ਼ਹਿਰਾਨੀ ਹੈ, ਔਰ ਉਹਨਾਂ ਨੇ ਕਿਹਾ, ਔਰ ਇਹ ਮੇਨ ਜਿਹੜਾ ਖਬਰ ਵੀ ਲੱਗੀ ਹੈ ਕਿ ਮਿਲੀਟੈਂਟ ਹਿੰਦੂਜ਼ spreading hatred and committing crimes against Muslims should be sent back to India from Gulf countries, Saudi scholar. So ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੇ ਮਿਲੀਟੈਂਟ ਹਿੰਦੂ ਜਿਹੜੇ ਉੱਥੇ ਨਫ਼ਰਤ ਫੈਲਾ ਰਹੇ ਨੇ, ਇਹ ਆ ਕੇ ਸਾਡੇ ਇੱਥੇ ਬੈਠੇ ਹੋਏ ਨੇ ਸਾਡੇ ਮੁਲਕਾਂ 'ਚ, ਇੱਥੋਂ ਉਹਨਾਂ ਦੀ ਰੋਟੀ ਰੋਜ਼ੀ ਹੈ, ਕਿ ਇਹ ਜਿਹੜੇ ਨੇ ਇਸ COVID-19 ਦੇ ਦੌਰ ਦੇ ਵਿੱਚ ਵੀ ਇਹ ਨਫ਼ਰਤ ਦਾ ਜਿਹੜਾ ਹੈ ਉਹਨਾਂ ਨੇ ਪੱਲਾ ਫੜਿਆ ਹੋਇਆ ਹੈ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਾਰੇ ਨੇ ਜਿਹੜੇ ਹੇਟ ਫੈਲਾਉਣ ਵਾਲੇ, they believe in their fascist Indian Prime Minister Modi and his Hindu terrorist gangs, ਜਿਹੜੀਆਂ ਨੇ ਉਹਦੇ 'ਚ ਯਕੀਨ ਰੱਖਦੇ ਨੇ। ਔਰ ਉਹਨਾਂ ਨੇ ਕਿਹਾ, ਆਬਦੀ ਜ਼ਹਿਰਾਨੀ ਦੇ ਐਗਜ਼ੈਕਟ ਸ਼ਬਦ ਨੇ, I propose to all respected followers to list all militant Hindus who are working in Gulf countries and spreading hate against Islam, Muslims or our beloved Prophet Muhammad, peace be upon him. So it will be easy to track by showing copies of their bio ਕਿ ਵੀ ਇਹਨਾਂ ਨੂੰ ਤੁਸੀਂ ਬਾਹਰ ਕੱਢੋ। ਸੋ ਮੈਂ ਸਮਝਦਾ ਵੀ ਇਹ ਜਿਹੜਾ ਇਹਨਾਂ ਨੇ ਉੱਥੇ ਬਿਲਕੁਲ ਨਫ਼ਰਤ ਦਾ ਕੰਮ ਫੜਿਆ ਔਰ ਉਹਨਾਂ ਦੀ ਵਿਕਟਮਾਈਜੇਸ਼ਨ, ਇਕਨੋਮਿਕਲੀ ਉਹਨਾਂ ਨੂੰ ਮਾਰਨ ਦੀ ਲਾਈਨ ਵੀ ਜਿਹੜੀ ਹੈ ਇਹ ਨਾਲ ਦੀ ਨਾਲ ਇਸ ਟ੍ਰੈਜਡੀ ਦੇ ਵਿੱਚ ਵੀ ਕਰ ਰਹੇ ਨੇ। ਇਹਦਾ ਜਵਾਬ ਇਹੀ ਹੋਏਗਾ ਕਿ ਭਾਈ ਉੱਥੋਂ ਇਹਨਾਂ ਨੂੰ ਜਿਹੜਾ ਜੇ ਤੋਰਿਆ ਜਾਏ ਤਾਂ ਫਿਰ ਇਹਨਾਂ ਨੂੰ ਸਮਝ ਆਏਗੀ ਕਿ ਕਿਵੇਂ ਉਹਨਾਂ ਨੇ ਇਸ ਸਾਰੀ ਸਿਚੁਏਸ਼ਨ 'ਚ ਜੋ ਕਰ ਰਹੇ ਨੇ ਉਸ ਤੋਂ ਉਹਨਾਂ ਨੇ ਡਿਜ਼ਿਸਟ ਕਰਨਾ। ਹਾਲਾਂਕਿ ਸ਼ਾਇਦ ਉਹ ਡਿਜ਼ਿਸਟ ਫਿਰ ਵੀ ਨਾ ਕਰਨ, ਪਰ ਘੱਟੋ ਘੱਟ ਉੱਥੇ ਬੈਠੇ ਉਹਨਾਂ ਦੇ ਮੁਸਲਮਾਨ ਬਰਾਦਰਾਂ ਨੂੰ ਤਾਂ ਲੱਗੇਗਾ ਕਿ ਭਾਈ ਘੱਟੋ ਘੱਟ ਜਿਹੜਾ ਅਸੀਂ ਇਸਲਾਮਿਕ ਭਾਈਚਾਰਾ ਕੋਈ ਤਾਂ ਸਾਡੇ ਨਾਲ ਆ ਕੇ ਖਲੋਤਾ ਹੈ। ਇਹ ਬੜਾ ਜ਼ਰੂਰੀ ਹੈ ਕਿ ਇਸ ਕਿਸਮ ਦਾ ਮੈਸੇਜ ਉਹਨਾਂ ਨੂੰ ਜਾਏ। ਜੀ ਬਿਲਕੁਲ ਡਾਕਟਰ ਸਾਹਿਬ, ਸਮਾਂ ਸਾਡਾ ਇੱਕ ਕਮਰਸ਼ੀਅਲ ਬ੍ਰੇਕ ਦਾ ਹੋ ਗਿਆ ਤੇ ਵਿਊਅਰਸ ਬ੍ਰੇਕ ਤੋਂ ਬਾਅਦ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਜਿਹੜੀ ਭਾਰਤ ਦੇ ਵਿੱਚ ਸਥਿਤੀ ਬਣੀ ਹੋਈ ਹੈ ਇਸ ਵਕਤ, ਖਾਸ ਤੌਰ ਤੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਡਿਸਕਸ਼ਨ ਕੀਤੀ ਹੈ ਇਸ ਇਸ਼ੂ ਉੱਤੇ ਕਿ ਕਿਵੇਂ ਜਿਹੜੇ ਪੱਤਰਕਾਰ ਹੈਗੇ ਆ, ਐਕਟਿਵਿਸਟ ਹੈਗੇ ਆ, ਉਹਨਾਂ ਨੂੰ ਡੱਕਿਆ ਜਾ ਰਿਹਾ ਹੈ, ਜਿਹੜੇ ਲਿਖਾਰੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਡਾਇਸੈਂਟ ਦੀ ਕੋਈ ਵੀ ਆਵਾਜ਼
ਨੂੰ ਸਿਰ ਝੁਕਣ ਨਹੀਂ ਦਿੱਤਾ ਜਾ ਰਿਹਾ ਭਾਰਤ ਦੇ ਵਿੱਚ। ਇੱਕ ਜਿਹੜਾ ਜਮਹੂਰੀਅਤ ਦਾ ਬਹੁਤ ਵੱਡਾ ਇਹ ਕਿਹਾ ਜਾਂਦਾ ਹੈ ਵੀ ਇੰਡੀਆ ਇਜ਼ ਬਿਗੇਸਟ ਡੈਮੋਕ੍ਰੇਸੀ, ਉਹਦੇ ਉੱਤੇ ਬੜਾ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਹੈ ਉਹ ਲੱਗ ਰਿਹਾ ਹੈ ਇਸ ਵਕਤ। ਸੋ ਇਸ ਬਾਬਤ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ ਅਗਲੇ ਸੈਗਮੈਂਟ ਦੇ ਵਿੱਚ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।